ਇਹਨੂੰ ਦੋਸਤੋ ਇਹਨੂੰ ਕਹਿੰਦੇ ਚਰਖੀ। ਸਾਡੇ ਬਜ਼ੁਰਗ ਦੱਸ ਦਿੰਦੇ ਕਿ ਇਹਨੂੰ ਚਰਖੀ ਕਹਿੰਦੇ ਸੀ। ਇਹ ਹੈਗੀ ਆ ਖੂਹੀ, ਤੇ ਖੂਹ ਹੋਰ ਹੁੰਦਾ ਤੇ ਖੂਹੀ ਹੋਰ ਹੁੰਦੀ ਆ। ਲੋ ਜੀ ਆ ਇਹਨੂੰ ਕਹਿੰਦੇ ਜੀ ਬੋਕਾ। ਇਹਨਾਂ ਨੇ ਤਾਂ ਲਾਇਆ ਹੁਣ ਦੂਜਾ ਆਪਣਾ ਬਾਲਟੀ ਲਾਈ, ਇਹਦੇ ਨਾਲ ਬੋਕਾ ਹੁੰਦਾ ਸੀ। ਇਹਦੇ ਲਿਆਓ, ਇਹਨੂੰ ਕਹਿਣਾ ਬੋਕਾ ਪਰ। ਇਹ ਹੈਗਾ ਜੀ ਜਾਨਵਰਾਂ ਨੂੰ ਪਿਲਾਉਣ ਵਾਸਤੇ ਪਾਣੀ ਇੱਥੇ ਏਦਾਂ ਪਾਇਆ ਜਾਂਦਾ ਸੀ ਪਹਿਲੇ। ਵਾਹ ਜੀ ਵਾਹ, ਦੇਖੋ ਸਾਫ਼ ਪਾਣੀ। ਇੰਨੇ ਰੰਗ ਜ਼ਮਾਨੇ ਬਦਲੇ, ਕਈ ਰੁਪਈਏ ਆਨੇ ਬਦਲੇ। ਜਿਵੇਂ ਬਾਬਾ ਜੀ ਕਹਿੰਦੇ ਕਿ ਆਨੇ ਟਕੇ ਰੁਪਈਏ, ਛੋਟੇ ਛੋਟੇ ਪੰਜੂ ਢੇੜੀ ਪੈਸੇ ਵੀ ਚੱਲਦੇ ਸੀ। ਹੁਣ ਤਾਂ 10 ਰੁਪਈਆਂ ਦੀ ਵੈਲਿਊ ਖਤਮ ਹੋ ਗਈ, 100 ਵੀ 50 ਰੁਪਈਏ ਬੱਚਾ ਨਹੀਂ ਲੈਂਦਾ। ਉਹ ਕਹਿੰਦੇ ਕਿੰਨੇ ਰੰਗ ਜ਼ਮਾਨੇ ਬਦਲੇ, ਕਈ ਰੁਪਈਏ ਆਨੇ ਬਦਲੇ, ਧੜੀਆਂ ਸ਼ੇਰ ਤੇ ਤੋਲੇ ਮਾਸ਼ੇ। ਧੜੀਆਂ ਸ਼ੇਰ ਤੇ ਤੋਲੇ ਮਾਸ਼ੇ, ਗਿੱਠਾਂ ਕਰਮਾਂ ਕਾਨੇ ਬਦਲੇ। ਫਿਰ ਅੱਗੇ ਕਹਿੰਦੇ ਲਾਲਚੀਆਂ ਦਾ ਇਸ਼ਕ ਨਕਾਰਾ। ਉਹਦਾ ਇਸ਼ਕ ਮੁਹੱਬਤ ਪਿਆਰ ਸੀਗਾ ਸੱਚਾ। ਲਾਲਚੀਆਂ ਦਾ ਇਸ਼ਕ ਨਕਾਰਾ, ਪੈਸਾ ਵੇਖ ਯਾਰਾਨੇ ਬਦਲੇ। ਰਾਣਾ ਸਾਹਿਬ ਖਾਣੇ ਦੀ ਗੱਲ ਕਰਦੇ ਆ। ਮੱਕੀ ਮੱਖਣ ਸਾਗ ਸਰੋਂ ਦਾ। ਆ ਮੌਸਮ ਆ ਗਿਆ ਹੁਣ, ਸਰੋਂ ਦੇ ਖੇਤ, ਪੀਲੇ ਫੁੱਲ, ਸਾਗ, ਕਿਆ ਬਾਤ। ਮੱਕੀ ਮੱਖਣ ਸਾਗ ਸਰੋਂ ਦਾ, ਚਿਕਨ ਬਲੇ। ਗੱਲ ਇਹ ਹੈ ਕਿ ਤੁਸੀਂ ਆ ਚੀਜ਼ ਨੂੰ ਸੰਭਾਲਿਆ। ਹਾਂਜੀ, ਇਹ ਦਿਲ ਕਰੇ 10 15 20 ਸਾਲ ਬਾਅਦ ਇਹ ਚੀਜ਼ਾਂ ਦੇਖਣ ਨੂੰ ਮਿਲੇ ਨਾ। ਵੈਸੇ ਹੀ ਚਲੋ ਅਸੀਂ ਫਿਰ ਵੀ ਕੋਸ਼ਿਸ਼ ਕਰੀਦੀ ਇਹਨਾਂ ਨੂੰ ਇਹ ਜਦੋਂ ਤਾਈਂ ਤਾਂ ਤਕਰੀਬਨ ਸਾਡੀ ਜ਼ਿੰਦਗੀ ਆ, ਉਦੋਂ ਤਾਈਂ ਤਾਂ ਇਨਸ਼ਾਅੱਲਾ ਇਹ ਟਾਈਮ ਹੀ ਆ ਸਭ ਕੁਝ। ਉਹਨਾਂ ਵੱਲ ਵਾਪਸ ਆਉਣਾ ਚਾਹੀਦਾ। ਆਪਣੇ ਬੱਚਿਆਂ ਨੂੰ ਡੇਰਿਆਂ ਦੇ ਉੱਤੇ, ਪਿੰਡਾਂ ਦੇ ਉੱਤੇ, ਅਗਰ ਸ਼ਹਿਰ ਦੇ ਵਿੱਚ ਵੀ ਲੋਕ ਰਹਿੰਦੇ ਨੇ ਨਾ, ਪਿੰਡਾਂ ਦੇ ਵਿੱਚ ਉਹਨਾਂ ਨੂੰ ਲਾਜ਼ਮੀ ਉਹਨਾਂ ਨੂੰ ਇੱਕ ਵੀਕਐਂਡ ਉਹਨਾਂ ਦਾ ਗੇੜਾ ਲਵਾਉਣਾ ਚਾਹੀਦਾ। ਇਹਨਾਂ ਡੇਰਿਆਂ ਤੇ ਆਉਣਾ ਚਾਹੀਦਾ, ਇਹਨਾਂ ਬਜ਼ੁਰਗਾਂ ਨੂੰ ਮਿਲਵਾਉਣਾ ਚਾਹੀਦਾ। ਉਹਨਾਂ ਨੂੰ ਪਤਾ ਚੱਲੇ ਕਿ ਸਾਡਾ ਪੰਜਾਬ ਕਿੱਦਾਂ ਦਾ ਸੀ ਪੁਰਾਣੇ ਦੌਰ ਤੇ। ਅਸੀਂ ਤਾਂ ਇਹ ਕਹਿਣਾ ਜੀ ਪੂਰਾ ਪਿੰਡ ਜਿਹੜਾ ਸੀ ਨਾ, ਹਰ ਬੰਦਾ ਹੀ ਮਿਲਣਸਾਰ ਸੀ। ਅਮੀਰ ਆ ਗਰੀਬ ਆ, ਸਾਰੀ ਦਿਨ ਨਹੀਂ ਤੇ ਰਾਤ ਦੂਏ ਨੇ ਤੇ ਚੌਥੇ ਸਾਰੇ ਪਿੰਡ ਰਾਣੀ ਦੁਆ ਸਲਾਮ ਜੀ। ਇੰਨਾ ਹਯਾ ਕਰੀਦਾ। ਅੱਛਾ, ਉਦੋਂ ਜਦੋਂ ਧੀ ਭੈਣ ਦੀ ਸ਼ਾਦੀ ਹੁੰਦੀ ਸੀ, ਹਾਂਜੀ, ਦੁੱਧ ਫ੍ਰੀ, ਬਿਸਤਰੇ ਫ੍ਰੀ, ਬੰਦੇ ਫ੍ਰੀ। ਅੱਜ ਤੋਂ 20 ਸਾਲ ਪਹਿਲੇ ਕੋਈ ਚੀਜ਼ਾਂ ਵੇਖੀਆਂ ਅਸੀਂ, ਪੁਰਾਣਾ ਦੌਰ ਫੇਰ ਵੀ ਵੇਖਿਆ, ਕੱਚੇ ਮਕਾਨ ਵੀ ਦੇਖੇ ਅਸੀਂ, ਕਲਮ ਦਵਾਤ ਵੀ ਦੇਖੀ, ਅਸੀਂ ਤਖਤੀ ਵੀ ਦੇਖੀ, ਅਸੀਂ ਸਿਆਹੀ ਵੀ ਦੇਖੀ, ਅਸੀਂ ਬੋਰੇ ਤੇ ਬਹਿ ਕੇ ਪੜ੍ਹ ਕੇ ਵੀ ਦੇਖਿਆ ਕਿ ਮਾਸਟਰ ਸਾਹਿਬ ਜਦੋਂ ਆਉਂਦੇ ਸੀ, ਤਖਤਾ ਜਿਹੜਾ ਹੁੰਦਾ ਸੀ ਉਦੋਂ ਤਖਤਾ ਸਿਆ ਲਿਆ ਕੇ ਆਉਣਾ, ਬਾਹਰ ਲਾਉਣਾ। ਦੇਖੋ ਇਹ ਵੀ ਦੌਰ ਪੁਰਾਣਾ, ਬੱਕਰੀਆਂ ਚਾਰਨ ਦੇ ਬੰਦੇ ਚੱਲੇ ਸੀ। ਇਹ ਦੇਖੋ ਇਹ ਖਿਡੌਣੇ ਵੀ ਪੁਰਾਣੇ, ਇਹ ਨਿਆਣੇ ਇਹ ਖੇਡਾਂ ਬੱਚੇ। ਬਾਕੀ ਉਹ ਜਿਹੜੇ ਝੂਟੇ ਲੈਂਦੇ ਸੀ ਨਾ, ਉਹ ਖਰਾਸਤੇ ਸੀ ਆਮ। ਅੱਛਾ, ਇਹਨਾਂ ਨੂੰ ਕੀ ਕਿਹਾ ਜਾਂਦਾ? ਆ ਜਿਹੜਾ ਇਹ ਮੁਠੀਏ, ਇਹ ਮੁਠੀਏ ਹੁੰਦੇ। ਹਾਂਜੀ, ਇਹਦੇ ਵਿੱਚ ਪਜਾਲਾ ਕਹਿੰਦੇ ਆ। ਹਾਂਜੀ, ਇਹਨੂੰ ਪਜਾਲਾ। ਇਹਨੂੰ ਅੱਛਾ, ਇਹਨੂੰ ਪਜਾਲਾ ਕਹਿੰਦੇ। ਪੁਰਾਣੇ ਵੇਲੇ ਦੀ ਦੀਵਾਰ, ਇਧਰਲੇ ਬਨੇ ਕੱਚੀ ਦੀਵਾਰ। ਹੁਣ ਉੱਥੋਂ ਬਾਬਾ ਹਰ ਐਸ ਡੇਰੇ ਤੇ ਹਰ ਚੀਜ਼ ਇੱਕ ਦੇਖੋ ਨਾ, ਇੱਥੇ ਸਭ ਕੁਝ ਹੀ ਹੈਗਾ। ਲੱਗਾ ਭਾਈ ਅਸਰੇ ਪਿੱਛੋਂ ਆ ਰਹੇ ਆ, ਉੱਥੇ ਨਾ ਵੇਲਣਾ ਲੱਗਾ ਸੀ। ਉੱਥੇ ਵੇਲਣਿਆਂ ਨੂੰ ਅਸੀਂ ਚੱਲ ਕੇ ਯਾਰ ਵੀਡੀਓ ਬਣਾਉਂਦੇ ਆ। ਅਸੀਂ ਪੁਰਾਣਾ ਕਲਚਰ ਆਪਣੇ ਪੰਜਾਬੀਆਂ ਨੂੰ ਮੰਨਦੇ ਆ। ਪੰਜਾਬੀ ਛੱਡੋ, ਅਸੀਂ ਸਾਰਿਆਂ ਨੂੰ ਮੰਨਦੇ, ਭਾਵੇਂ ਕੋਈ ਸ਼ਹਿਰਾਂ ਵਿੱਚ ਨੇ, ਕਿ ਕਿਵੇਂ ਸਾਡੇ ਵੱਡੇ ਵਾਸਤੇ ਸੀ। ਉਧਰ ਅਸੀਂ ਗਏ ਤੇ ਨਾ ਰਾਣਾ ਸਾਹਿਬ ਆਪਣਾ ਕਹਿਣ ਲੱਗੇ, ਰਾਣਾ ਸਾਹਿਬ ਜੇਮ ਸਾਹਿਬ, ਇਹਨੇ ਵੇਖ ਕੇ ਇਹਨਾਂ ਨੇ ਕਿਹਾ ਯਾਰ ਮੋਟਰਸਾਈਕਲਾਂ ਪਹਿਲਾਂ ਹੀ ਬੜੀਆਂ ਖਲੋਤੀਆਂ ਨੇ ਯਾਰ, ਸਾਨੂੰ ਸਿਰ ਮੁਸੇ ਪਤਾ ਕਿੰਨੇ ਕੁ ਪੀਣ ਆਏ ਨੇ। ਤੋ ਕਹਿਣ ਵੀ ਇਹ ਕਿਹੜਾ ਮੂੰਹ ਚੁੱਕੇਗਾ ਅੱਗੇ ਨੇ। ਭਾਜੀ ਉੱਥੇ ਗਏ, ਉਹਨਾਂ ਇੰਟਰਵਿਊ ਕੀਤਾ, ਮੈਂ ਨਾ ਯਾਰ ਉਹੀ ਸਾਨੂੰ ਪੰਜਾਬ ਦੇ ਉੱਤੇ ਕੁਝ ਪੁਰਾਣੀ ਹੋਰ ਵੀ ਚੀਜ਼ਾਂ ਨੇ। ਅੱਛਾ, ਗੇਰ ਕਦੀ ਜਿਹੜਾ ਹੁੰਦਾ ਸੀ ਅੱਗੇ ਚੱਲਦਾ ਸੀ, ਉਹਦੇ ਢੱਗਾ ਚੋਂ ਪਤਾ ਹੁੰਦਾ ਸੀ ਗੇਰ ਨਾਲ ਪੱਠੇ ਕੁਤਰਦੇ ਹਨ। ਕਦੀ ਹੁਣ ਤੋਂ ਕੋਈ 50 ਸਾਲ ਤੋਂ ਤਕਰੀਬਨ ਖਤਮ ਹੋ ਗਿਆ। ਇਹ ਉਹ ਚੀਜ਼ਾਂ ਵੀ ਡੇਰੇ ਦੇ ਉੱਤੇ ਮੌਜੂਦ ਨੇ, ਪੁਰਾਣੀਆਂ 47 ਤੋਂ ਪਹਿਲਾਂ ਵਾਲੀਆਂ। ਬੜਾ ਤਰੀਕੀ ਡੇਰਾ। ਹਾਂਜੀ, अस्सलाम वालेकुम, सत श्री अकाल ਪੰਜਾਬੀ ਵੀਰੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਜ ਦੀ ਵੀਡੀਓ ਬੜੀ ਖੂਬਸੂਰਤ, ਬਹੁਤ ਹੀ ਪਿਆਰੀ। ਪਹਿਲੀ ਤਾਂ ਗੱਲ ਹੈ ਪੰਜਾਬ ਦੇ 3 ਖੂਬਸੂਰਤ ਚਿਹਰੇ, ਤੇ ਇੱਕ ਤਾਂ ਚਲੋ ਇੱਧਰ ਜੇਐਮ ਰਾਣਾ ਸਾਹਿਬ, ਆਪਣਾ ਸਭ ਦਾ ਪੰਜਾਬ, ਤੇ ਆਪਣਾ ਤਨਵੀਰ ਸਾਹਿਬ। ਤਨਵੀਰ ਸਾਹਿਬ ਕਿਹੜਾ ਚੈਨਲ ਆਪਣਾ? ਮੇਰਾ ਪਿੰਡ ਮੇਰਾ ਪੰਜਾਬ। ਮੇਰਾ ਪਿੰਡ ਮੇਰਾ ਪੰਜਾਬ। ਇਹ ਤਿੰਨੇ ਅਸੀਂ ਦੋਸਤ ਪੰਜਾਬੀ ਕਲਚਰ ਦੇ ਉੱਤੇ ਕੰਮ ਕਰਦੇ ਆ, ਪੰਜਾਬ ਦੀ ਸਕਾਫਤ ਤੇ ਆਪਣੇ ਵਿਰਸਿਆਂ ਤੇ ਜਿਹੜੇ ਸਾਡੇ ਵੱਡਿਆਂ ਦਾ ਰਹਿਣ ਸਹਿਣ ਸੀ। ਔਰ ਪਾਰਟੀਸ਼ਨ ਜਿਹੜੀ 1947 ਦੀ ਜਿਹੜੀ ਵੰਡ ਹੋਈ, ਉਹਦੇ ਉੱਤੇ ਅਸੀਂ ਬਹੁਤ ਸਾਰੀਆਂ ਵੀਡੀਓ ਅਸੀਂ ਤੁਹਾਨੂੰ ਲੈ ਕੇ ਦਿਖਾਈਆਂ। 6-6 7 ਸਾਲ ਹੋ ਗਏ ਰਾਣਾ ਸਾਹਿਬ ਨੂੰ ਵੀ, ਮੈਨੂੰ ਵੀ, ਤੇ ਬੜਾ ਇੱਕ ਪੁਰਾਣਾ ਤਲਕ ਸੀ। ਅੱਜ ਮੇਰੇ ਇਲਾਕੇ ਚ ਆਏ ਨੇ, ਸ਼ਾਹਕੋਟ ਦੇ ਲਾਗੇ ਪਿੰਡ 82 ਚੱਕ, ਇਹ ਅਰਾਈਆਂ ਦਾ ਪਿੰਡ ਆ। ਤੇ ਦੋਸਤੋ ਅੱਜ ਦੀ ਵੀਡੀਓ ਬੜੀ ਖੂਬਸੂਰਤ ਆ, ਬੜੀ ਖਾਸ ਆ। ਇਸ ਵੀਡੀਓ ਨਾਲ ਲਾਜ਼ਮੀ ਜੁੜੇ ਰਹੋ ਤੇ ਐਂਡ ਤੱਕ ਜਾਇਓ। ਅਸੀਂ ਇੱਕ ਤੁਹਾਨੂੰ ਪੁਰਾਣਾ ਕਲਚਰ ਵਿਖਾਵਾਂਗੇ। ਅੱਜ ਤੋਂ 30 40 50 ਸਾਲਾ ਪੁਰਾਣਾ ਵਿਰਸਾ ਜਿਹੜਾ ਗਵਾਚ ਗਿਆ ਸੀ, ਅਸੀਂ ਇਹਨੂੰ ਲੱਭ ਕੇ ਤੁਹਾਡੇ ਤੱਕ ਲਿਆਂਦਾ ਵਾ। ਤੇ ਇੱਕ ਖੂਬਸੂਰਤ ਡੇਰਾ, ਜਿਵੇਂ ਕਿ ਪਿੱਛੇ ਪਰਾਲੀ ਆ, ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਕਿ ਜਿਹੜੇ ਝੋਨੇ ਵਾਲੇ ਪਿੰਡ ਆ ਪਰਾਲੀ ਉਹ ਪਛਾਣੇ ਜਾਂਦੇ ਆ। ਤੇ ਅੱਜ ਦੀ ਵੀਡੀਓ ਵੀ ਤੁਹਾਨੂੰ ਪੰਜਾਬੀ ਵਲਾਗਰ ਜਿਹੜੇ ਖੜੇ ਨੇ ਇਹਨਾਂ ਤੋਂ ਦੇਖ ਕੇ ਪਛਾਣੀ ਜਾਏਗੀ ਕਿ ਅੱਜ ਦੀ ਵੀਡੀਓ ਦੇ ਵਿੱਚ ਕੀ ਆ। ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਇੱਕ ਖੂਬਸੂਰਤ ਪੁਰਾਣਾ ਡੇਰਾ, ਔਰ ਇਸ ਦੇ ਨਾਲ ਇੱਕ ਖੂਹੀ।
ਅੱਜ ਦੇ ਦੌਰ ਦੇ ਵਿੱਚ ਜਿਹੜੀ ਅੱਜ ਦੀ ਯੂਥ ਉਹਨੂੰ ਪਤਾ ਹੀ ਨਹੀਂ ਹੈਗਾ। ਅੱਜ ਕੱਲ ਟੂਟੀ ਚਲਾਈ ਦੀ, ਅਸੀਂ ਵਾਸ਼ਰੂਮ 'ਚ ਵੜੀ ਦਾ ਤੇ ਠੰਡਾ ਤੇ ਗਰਮ ਪਾਣੀ ਸਾਡੇ ਵਾਸਤੇ 1 ਸੈਕਿੰਡ ਦੇ ਵਿੱਚ ਸਾਡੇ ਵਾਸਤੇ ਦਸਤਿਆਬ ਹੁੰਦਾ। ਬਿਲਕੁਲ ਇੱਕ ਦੌਰ ਸੀਗਾ ਜਦੋਂ ਲੋਕ ਖੂਹਾਂ ਤੋਂ ਪਾਣੀ ਭਰਨ ਜਾਂਦੇ ਸੀ, ਖੂਹਾਂ ਤੋਂ ਪਾਣੀ ਭਰਦੇ ਸੀ। ਹੁਣ ਪਿੰਡਾਂ ਦੇ ਵਿੱਚ ਤਾਂ ਖੂਹ ਹੈ ਨਹੀਂ, ਲੋਕਾਂ ਨੇ ਖੂਹ ਪੂਰ ਦਿੱਤੇ ਕਿਉਂਕਿ ਖੂਹਾਂ ਦੀ ਲੋੜ ਕੋਈ ਨਹੀਂ। ਤੇ ਲੇਕਿਨ ਡੇਰਿਆਂ ਤੇ ਕਿਤੇ ਕਿਤੇ ਖੂਹਾਂ ਹੈ। ਲੋਕਾਂ ਨੇ ਡੇਰਿਆਂ ਤੇ ਆਪਣੇ ਜਾਨਵਰਾਂ ਨੂੰ ਪਾਣੀ ਡਾਉਣ ਵਾਸਤੇ, ਆਪਣੇ ਇਸਤੇਮਾਲ ਦੇ ਪਾਣੀ ਵਾਸਤੇ ਖੂਹਾਂ ਰੱਖੀਆਂ ਸੀ ਤੇ ਉਹ ਕਿਤੇ ਕਿਤੇ ਅੱਜ ਵੀ ਖੂਹ ਦੇਖਣ ਨੂੰ ਮਿਲਦੀ ਆ। ਤੇ ਆਓ ਫਿਰ ਤੁਹਾਨੂੰ ਅਸੀਂ ਅੱਜ ਇੱਕ ਖੂਹ ਵਿਖਾਉਨੇ ਆ। ਖੂਹ ਨੂੰ ਤਕਰੀਬਨ 100 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਵਾ। ਤੇ ਆਓ ਨਾਜ਼ਰੀਨ ਤੁਹਾਨੂੰ ਨਾਲੇ ਡੇਰਾ ਵਿਖਾਉਨੇ, ਇੱਕ ਪੰਜਾਬੀ ਵਿਰਸਾ, ਪੰਜਾਬ ਦਾ ਪੁਰਾਣਾ ਕਲਚਰ। ਇਹ ਤੁਸੀਂ ਦੇਖੋ, ਇੱਕ ਡੇਰਾ ਬੜਾ ਖੂਬਸੂਰਤ ਆ ਜੀ। ਇਸ ਡੇਰੇ ਤੇ ਆ ਕੇ ਇੰਜ ਲੱਗਾ ਕਿ ਜਿਵੇਂ ਅਸੀਂ ਕੋਈ 30-40 ਸਾਲ 50 ਸਾਲਾਂ ਪਿੱਛੇ ਚਲੇ ਗਏ। ਉਹ ਦੌਰ ਜਦੋਂ ਲਾਲਟੈਨਾਂ ਦਾ ਦੌਰ ਸੀਗਾ, ਜਦੋਂ ਮੋਬਾਈਲ ਫੋਨ ਨਹੀਂ ਸੀਗੇ, ਜਦੋਂ ਲੋਕ ਇਕੱਠੇ ਬਹਿੰਦੇ ਸੀ, ਰਲ ਕੇ ਬਹਿੰਦੇ ਸੀ। ਇੱਥੇ ਬੋਰਡ ਵੀ ਆ, ਇਹ ਬੋਰਡ ਥੱਲੇ ਵੀ ਪੁਰਾਣੇ ਵੇਲੇ ਬਜ਼ੁਰਗ ਬਹਿੰਦੇ ਹੋਣਗੇ। ਪੁਰਾਣੇ ਵੇਲੇ ਜਦੋਂ ਲੋਕ ਇਕੱਠੇ ਬਹਿੰਦੇ ਸੀ, ਪਿਆਰ ਮੁਹੱਬਤ ਵੰਡਦੇ ਸੀ, ਵੰਡ ਕੇ ਖਾਂਦੇ ਸੀ। ਤੇ ਆਹ ਦੋਸਤੋ ਖੂਹੀ ਆ। ਤੇ ਇਹ ਖੂਹੀ ਦੇਖੋ, ਮੈਂ ਨਾ ਤੁਹਾਨੂੰ ਦਿਖਾਉਣਾ ਵਾ ਭਾਈ, ਇੱਧਰ ਆਓ ਭਾਈ ਸਾਕਬ ਜਰਾ। ਇਹ ਵੇਖੋ ਤੁਸੀਂ, ਇਹ ਜਿਹੜਾ ਤੁਹਾਨੂੰ ਨਾ ਨਿਸ਼ਾਨ ਨਜ਼ਰ ਆ ਰਿਹਾ ਦਾ, ਇਹ ਦੇਖੋ, ਇਹ ਰੱਸਾ ਘਸ ਕੇ ਨਾ, ਇਹ ਦੇਖੋ ਟੈਲਾਂ ਘਸ ਗਈਆਂ। ਇਹਦੀ ਨਿਸ਼ਾਨੀ ਆ ਕਿ ਖੂਹੀ ਇਹ ਚੱਲਦੀ ਆ। ਅੱਜ ਵੀ ਇੱਥੋਂ ਲੋਕ ਪਾਣੀ ਪੀਂਦੇ ਆ। ਇਹ ਦੇਖੋ ਜੀ, ਦੇਖਦੇ ਆ ਜੀ ਪਾਣੀ ਆਂਦਾ ਤੇ ਇਹਨੂੰ ਦੋਸਤੋ ਇਹਨੂੰ ਕਹਿੰਦੇ ਚਰਖੀ। ਸਾਡੇ ਬਜ਼ੁਰਗ ਦੱਸ ਦਿੰਦੇ ਕਿ ਇਹਨੂੰ ਚਰਖੀ ਕਹਿੰਦੇ ਸੀ। ਇਹ ਹੈਗੀ ਆ ਖੂਹੀ, ਤੇ ਖੂਹ ਹੋਰ ਹੁੰਦਾ ਤੇ ਖੂਹੀ ਹੋਰ ਹੁੰਦੀ ਆ। ਲੋ ਜੀ, ਆ ਇਹਨੂੰ ਕਹਿੰਦੇ ਜੀ ਬੋਕਾ। ਇਹਨਾਂ ਨੇ ਤਾਂ ਲਾਇਆ ਹੁਣ ਉਹ ਦੂਜਾ ਆਪਣਾ ਬਾਲਟੀ ਲਾਈ, ਇਹਦੇ ਨਾਲ ਬੋਕਾ ਹੁੰਦਾ ਸੀ। ਇਹਦੇ ਲਿਆਓ, ਇਹਨੂੰ ਕਹਿਣਾ ਬੋਕਾ। ਪਰ ਇਹ ਹੈਗਾ ਜੀ ਜਾਨਵਰਾਂ ਨੂੰ ਪਿਲਾਉਣ ਵਾਸਤੇ ਪਾਣੀ ਇੱਥੇ ਏਦਾਂ ਪਾਇਆ ਜਾਂਦਾ ਸੀ ਪਹਿਲੇ। ਵਾਹ ਜੀ ਵਾਹ, ਦੇਖੋ ਸਾਫ਼ ਪਾਣੀ ਹੈ ਬਿਲਕੁਲ। ਇਹਦੇ ਪਿੱਛੇ ਅੱਗੇ ਡੱਕਾ ਲਾਈਦਾ ਸੀ, ਇਹਨੂੰ ਏਦਾਂ ਭਰ ਦਿੰਦੇ ਸੀ ਤੇ ਜਾਨਵਰਾਂ ਨੂੰ ਪਾਣੀ। ਇਹ ਪੁਰਾਣਾ ਦੌਰ, ਅੱਜ ਤੋਂ 40 ਸਾਲ ਪਹਿਲੇ ਲੋਕ ਇੰਜ ਜਾਨਵਰਾਂ ਨੂੰ ਪਾਣੀ ਪਿਲਾਉਂਦੇ ਸੀ, ਜਦੋਂ ਨਲਕੇ ਵੀ ਨਹੀਂ ਸੀ, ਜਦੋਂ ਟੂਟੀਆਂ ਨਹੀਂ ਸੀ। ਇੰਜ ਖੂਹਾਂ ਦੇ ਵਿੱਚੋਂ ਚਰਖੀ ਗੇੜਨੀ ਤੇ ਇੰਜ ਬੋਕਾ ਕੱਢਣਾ, ਕੱਢ ਕੇ ਇਹਦੇ ਵਿੱਚ ਪਾਉਣਾ ਤੇ ਪਾਣੀ ਪੀਤਾ ਜਾਣਾ। ਆ ਨਲਕਾ ਵੀ ਹੈਗਾ ਹੁਣ ਤਾਂ ਉਹਦੇ ਲਾਗੇ, ਨਲਕਾ ਕੱਲ ਦੀ ਇਜਾਦ ਆ, ਲੇਕਿਨ ਇਹ ਬਹੁਤ ਪੁਰਾਣੀ ਇਜਾਦ ਹੈ। ਤਕਰੀਬਨ 100 ਦੇ ਸਾਲ, ਸਦੀਆਂ ਦੇ ਹਿਸਾਬ ਨਾਲ ਪੁਰਾਣੀ ਇਜਾਦ ਖੂਹਾਂ ਚੋਂ ਪਾਣੀ ਲੈਣਾ। ਤੇ ਆ ਚਰਖੀ ਹੈ ਜੀ। ਇਹ ਚਰਖੀਆਂ ਅਕਸਰ ਤੁਸੀਂ ਨਾ ਪੁਰਾਣੀਆਂ ਤਸਵੀਰਾਂ ਅੱਜ ਵੀ ਤੁਸੀਂ ਕਿਤੇ ਵੇਖਦੇ ਹੋਣਗੇ, ਉਹ ਬੀਬੀਆਂ ਜਿਹੜੀਆਂ ਔਰਤਾਂ ਜ਼ਿਆਦਾ ਨਾ ਖੂਹਾਂ ਚੋਂ ਪਾਣੀ ਲੈਣ ਆਉਂਦੀਆਂ ਸੀ ਜ਼ਿਆਦਾਤਰ ਘਰਾਂ ਤੋਂ। ਤੇ ਉਹ ਚਰਖੀਆਂ ਜਿਹਨਾਂ ਨੇ ਕਰਨੀਆਂ ਤੇ ਲਾਗੇ ਘੜੇ ਰੱਖ ਦੇਣੇ ਤੇ ਘੜਿਆਂ ਤੇ ਫਿਰ ਉਹ ਬੜਾ ਇੱਕ ਪੁਰਾਣਾ ਵੇਲਾ, ਬੜਾ ਚੰਗਾ ਵੇਲਾ ਸੀ ਕਿ ਬੀਬੀਆਂ ਨੇ ਇਕੱਠੀਆਂ ਬਹਿਣਾ, ਇੱਕ ਦੂਸਰੇ ਦਾ ਦੁੱਖ ਸੁੱਖ ਵੀ ਕਰ ਲੈਣਾ, ਬਹਿ ਕੇ ਹਾਲ ਚਾਲ ਪੁੱਛਣਾ, ਨਹੀਂ ਤੇਰਾ ਕੀ ਹਾਲ ਆ, ਨਹੀਂ ਤੂੰ ਤੇਰੇ ਬੰਦੇ ਦਾ ਕੀ ਹਾਲ ਆ, ਘਰ ਦਾ ਕੀ ਹਾਲ, ਬੱਚੇ ਕਿੱਦਾਂ। ਇੱਕ ਜ਼ਿਹਨੀ ਸਕੂਨ, ਇੱਕ ਸਟ੍ਰੈਸ ਖਤਮ ਹੋ ਜਾਂਦੀ ਸੀ, ਇੱਕ ਦੁੱਖ ਸੁੱਖ ਵੰਡਿਆ ਜਾਂਦਾ ਸੀ, ਪਿਆਰ ਮੁਹੱਬਤ ਵੰਡਿਆ ਜਾਂਦਾ ਸੀ, ਟੈਨਸ਼ਨਾਂ ਨਹੀਂ ਸੀ ਲੋਕਾਂ ਨੂੰ, ਕਿਉਂਕਿ ਲੋਕ ਇੱਕ ਦੂਜੇ ਦੇ ਕਰੀਬ ਹੁੰਦੇ ਸੀਗੇ, ਦੂਰ ਨਹੀਂ ਸੀ ਹੁੰਦੇ। ਹੁਣ ਅਸੀਂ ਇੱਕ ਦੂਸਰੇ ਦੇ ਕਰੀਬ ਹੋ ਕੇ ਵੀ ਦੂਰ ਹੋ ਗਏ ਆ। ਤੇ ਪਹਿਲੇ ਦੌਰ ਇਹ ਸੀਗਾ ਕਿ ਲੋਕ ਆਪਣਾ ਪਾਣੀ ਵੀ ਭਰਦੇ ਸੀ, ਔਰਤਾਂ ਘੜਿਆਂ ਦੀਆਂ ਲਾਈਨਾਂ ਲੱਗੀਆਂ ਹੋਣੀਆਂ ਤੇ ਨਾਲੇ ਇੱਕ ਦੂਸਰੇ ਦਾ ਦੁੱਖ ਸੁੱਖ ਕਰਨਾ, ਇੱਕ ਦੂਸਰੇ ਦੇ ਘੜੇ ਭਰਨੇ, ਚੁੱਕ ਕੇ ਘਰਾਂ 'ਚ ਪਾਣੀ ਲੈ ਕੇ ਜਾਣਾ, ਇੱਕ ਵੱਖਰਾ ਹੀ ਜ਼ਿੰਦਗੀ ਦਾ ਮਜ਼ਾ ਸੀ। ਤੇ ਰਾਣਾ ਸਾਹਿਬ ਤੁਸੀਂ ਕਹਿੰਦੇ ਇਸ ਬਾਰੇ? ਮਲਕ ਸਾਹਿਬ, ਇਸ ਤੋਂ ਇਲਾਵਾ ਵੀ ਇਸ ਡੇਰੇ ਦੇ ਉੱਤੇ ਕੁਝ ਪੁਰਾਣੀਆਂ ਹੋਰ ਵੀ ਚੀਜ਼ਾਂ ਨੇ। ਅੱਛਾ, ਗੇਰ ਕਦੀ ਜਿਹੜਾ ਹੁੰਦਾ ਸੀ ਅੱਗੇ ਚੱਲਦਾ ਸੀ, ਉਹਦੇ ਢੱਕਾ 'ਚ ਪਤਾ ਹੁੰਦਾ ਸੀ, ਹਾਂਜੀ ਗੇਰ ਨਾਲ ਪੱਠੇ ਕੁਤਰਦੇ ਹਨ। ਕਦੀ ਹੁਣ ਤੋਂ ਕੋਈ 50 ਸਾਲ ਤੋਂ ਤਕਰੀਬਨ ਖਤਮ ਹੋ ਗਿਆ। ਇਹ ਉਹ ਚੀਜ਼ਾਂ ਵੀ ਡੇਰੇ ਦੇ ਉੱਤੇ ਮੌਜੂਦ ਨੇ, ਪੁਰਾਣੀਆਂ 47 ਤੋਂ ਪਹਿਲਾਂ ਵਾਲੀਆਂ। ਬੜਾ ਤਾਰੀਖੀ ਡੇਰਾ, ਬੜਾ ਤਾਰੀਖੀ ਡੇਰਾ। ਔਰ ਇਹ ਬਜ਼ੁਰਗਾਂ ਨਾਲ ਅਸੀਂ ਗੱਲ ਕੀਤੀ, ਪੂਰੀ ਗੱਲ ਉਹਨਾਂ ਨਾਲ ਕਰਾਂਗੇ। ਉਹ ਸਾਹਮਣੇ ਬੈਠੇ ਬਜ਼ੁਰਗ ਭਾਓ ਜੀ, ਇਹਨਾਂ ਦਾ ਤੇ ਅਰਾਈ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ, ਇੱਥੋਂ ਦੇ ਰਹਿਣ ਵਾਲੇ ਇਸੇ ਪਿੰਡ ਦੇ। ਤੇ ਇਹਨਾਂ ਨੂੰ ਉਦੋਂ ਅਸੀਂ ਪੁੱਛਿਆ ਕਿ ਤੁਸੀਂ ਇਹ ਸਾਰਾ ਕੁਝ ਪਹਿਲਾ ਬਲੌਗ ਕਿਵੇਂ ਕਰਕੇ ਗਏ ਸੀ। ਉਹਨਾਂ ਪੁੱਛਿਆ, ਉਹਨਾਂ ਨੇ ਕਿਹਾ ਕਿ ਅਸੀਂ ਉਹੀ ਪੁਰਾਣਾ ਵਿਰਸਾ ਜਿਹੜਾ ਸੰਭਾਲਿਆ ਹੋਇਆ ਆਪਣਾ। ਇਹਦੇ ਨਾਲ ਮੱਝਾਂ ਨੂੰ, ਜਿਵੇਂ ਕਿ ਯਾਸਰ ਭਾਈ ਨੇ ਦੱਸਿਆ ਕਿ ਮੱਝਾਂ ਨੂੰ ਪਾਣੀ ਹਜੇ ਤੱਕ ਇੱਥੋਂ ਡਾਂਦੇ ਨੇ, ਉਹ ਨਲਕਾ ਬਹੁਤ ਘੱਟ ਚਲਾਉਂਦੇ ਨੇ, ਪਾਣੀ ਵੀ ਇੱਥੋਂ ਡਾਂਦੇ ਨੇ। ਉਹ ਵੇਖੋ ਤੁਸੀਂ, ਰੇੜੀ ਔਰ ਪੱਠੇ ਵੀ ਇਹਦੇ ਤੇ ਲਿਆ ਕੇ ਜਾਂਦੇ ਨੇ ਪੱਠੇ। ਤੇ ਯਾਨੀ ਇਹਦੇ ਅੱਗੇ ਜਿਹੜਾ ਜੋਂਦੇ ਨੇ, ਉਹ ਵੀ ਸਾਡਾ ਹੀ ਆਪਣਾ ਜੋਂਦੇ ਨੇ, ਢੱਗਾ ਵੱਛਾ ਆ ਸਾਹਮਣੇ ਵੱਜਾ ਖੁੱਲੇ ਦੇ ਪੱਠੇ ਖਾਣ ਡਿਆ। ਤੇ ਉਹ ਵੇਖੋ ਸਾਹਮਣੇ ਚੁੰਬਾ। ਮੈਂ ਨਾ ਤੁਹਾਨੂੰ ਇਹੋ ਹੀ ਜਿਵੇਂ ਲੱਗੇਗਾ ਜਿਵੇਂ ਅਸੀਂ 50-60 ਸਾਲ ਪਿੱਛੇ ਚਲੇ ਗਏ ਹਾਂ, ਸਾਂਝੇ ਪੰਜਾਬ 'ਚ ਪੜ ਗਏ ਹਾਂ। ਜਿਵੇਂ ਸਾਂਝਾ ਪੰਜਾਬ ਸੀ 47 ਤੋਂ ਪਹਿਲਾਂ ਸਾਰੇ ਧਰਮ ਜਿਹੜੇ ਇਕੱਠੇ ਵਾਸਤੇ ਹਨ। ਇਹ ਬਜ਼ੁਰਗ ਬੈਠੇ ਨੇ ਇਹਨਾਂ ਕੋਲੇ, ਇਹ ਬਜ਼ੁਰਗ ਵੀ ਅੱਜ ਬੈਠੇ ਆ, ਉਹ ਪੁਰਾਣੀ ਯਾਦ ਨੂੰ ਤਾਜ਼ਾ ਕਰਦੇ, ਮੰਜੀ ਢਾ ਕੇ ਅੱਜ ਬਜ਼ੁਰਗਾਂ ਨੇ ਇਕੱਠਿਆਂ ਬਹਿਣਾ ਤੇ ਇੱਕ ਦੂਸਰੇ ਦਾ ਹਾਲ ਚਾਲ ਕਰਨਾ। ਇੱਕ ਨਾ ਸਭ ਤੋਂ ਜਿਹੜੀ ਵਧੀਆ ਚੀਜ਼ ਸੀ ਉਸ ਦੌਰ ਦੀ, ਜਿਹੜੀ ਅੱਜ ਬਿਲਕੁਲ ਨਹੀਂ ਲੱਭਦੀ, ਇੱਕ ਰੂਹ ਦੀ ਮੁਹੱਬਤ, ਇੱਕ ਦੂਸਰੇ ਦਾ ਦੁੱਖ ਸੁੱਖ ਕਰਨਾ, ਇੱਕ ਦੂਸਰੇ ਦਾ ਹਾਲ ਪੁੱਛਣਾ, ਇੱਕ ਦੂਸਰੇ ਦੇ ਕਰੀਬ ਹੋਣਾ। ਲੋਕ ਰੂਹ ਦੀ ਗਜ਼ਾ ਜਿਹੜੀ ਨਾ ਉਹ ਨਹੀਂ ਸਾਨੂੰ ਲੱਭਦੀ। ਬਾਕੀ ਦੇਖੋ ਨਾ, ਬਰਗਰ, ਸ਼ਵਾਰਮੇ, ਪੀਜ਼ੇ, ਬਹੁਤ ਸਾਰੀਆਂ ਗਜ਼ਾਵਾਂ ਆ ਗਈਆਂ। ਅਸੀਂ ਖਾਣ ਵਾਲੀਆਂ ਗਜ਼ਾਵਾਂ 'ਚ ਤਾਂ ਬਹੁਤ ਅੱਗੇ ਨਿਕਲ ਗਏ ਆ,
ਲੇਕਿਨ ਰੂਹ ਦੀ ਗ਼ਜ਼ਾ ਤੋਂ ਅਸੀਂ ਬਹੁਤ ਦੂਰ ਚਲੇ ਗਏ। ਇੱਕ ਦੂਸਰੇ ਦਾ ਦੁੱਖ ਵੰਡਣਾ, ਪਿਆਰ ਵੰਡਣਾ, ਮੁਹੱਬਤ ਵੰਡਣੀ, ਉਹ ਚੀਜ਼ ਤੋਂ ਦੂਰ ਆ। ਸਾਡੇ ਬਜ਼ੁਰਗ ਏਦਾਂ ਬਹਿੰਦੇ ਸੀ ਮੰਜੀਆਂ ਤੇ, ਚਾਰਪਾਈਆਂ ਤੇ ਬਾਕੀ ਜਿਹੜੀ ਤੁਸੀਂ ਗੇਅਰ ਦੀ ਗੱਲ ਕੀਤੀ ਆ, ਇਹ ਵਾਕਈ ਗੇਅਰ ਹੀ ਹੁੰਦਾ ਸੀ ਨਾ। ਉਹ ਗੇਅਰ ਨੇ ਜਦੋਂ ਇੰਜ ਕਰਕੇ ਚੱਲਣਾ, ਢੱਗਿਆਂ ਨੇ ਜਦੋਂ ਪੱਠੇ ਕੁਤਰਨੇ, ਅਸੀਂ ਨਾਜ਼ਰੀਨ ਤੁਹਾਨੂੰ ਦਿਖਾਵਾਂਗੇ। ਜਿਹੜੇ ਛੋਟੇ ਬਾਲ ਹੁੰਦੇ ਸੀ ਨਾ ਸਾਡੇ, ਅਸੀਂ ਜਦੋਂ ਛੋਟੇ ਹੁੰਦੇ ਉਹਦੇ ਉੱਤੇ ਜਿਹੜੀ ਉਹ ਘੁੰਮਣ ਦੀ ਲਾਦੀ ਤੇ ਬਹਿ ਜਾਣਾ ਲੈਣ ਵਾਸਤੇ, ਉਹ ਗਾਟੀ ਉਹਦੇ ਉੱਤੇ ਬਹਿ ਜਾਣਾ ਤੇ ਹੁੱਟੇ ਲੈਣੇ ਤੇ ਉਹਦਾ ਢੱਗੇ ਨੇ ਚੱਲਣਾ। ਤੇ ਇਹੀ ਗਾਟੀ ਜਿਹੜੀ ਸੀਗੀ, ਉਹ ਕੋਲੂ ਜਿਹੜਾ ਸੀਗਾ ਤੇਲ ਕੱਢਣ ਵਾਲਾ, ਉਹਦੇ ਵੀ ਉਦਾਂ ਟਿੰਡਾ ਵਾਲੇ ਖੂਹ ਤੇ ਵੀ ਇਹੀ ਗਾਟੀ ਘੁੰਮਦੀ ਸੀ। ਮਤਲਬ ਇਹ ਗਾਟੀ ਦਾ ਉਹੀ ਇੱਕ ਗੇਅਰ ਵਾਲਾ ਸਿਸਟਮ ਆ। ਤੇ ਪੱਠੇ ਕੁਤਰਨ ਚ, ਖੂਹਾਂ ਦੀ ਵਾਹੀ ਚ, ਤੇ ਜਿਹੜਾ ਕੋਲੂ ਸੀਗਾ ਤੇਲ ਕੱਢਣ ਚ, ਇਹ ਤਿੰਨਾਂ ਚ ਇੱਕ ਕਿਸਮ ਦੀ ਉਹ ਗਾਟੀ ਦਾ ਇਸਤੇਮਾਲ ਹੁੰਦਾ ਸੀਗਾ। ਤੇ ਉਹ ਖੂਹਾਂ ਦੇ ਵਿੱਚ ਵੀ ਲੋਕ ਬੱਚੇ ਜਿਹੜੇ ਡੇਰਿਆਂ ਤੋਂ ਹੁੰਦੇ ਸੀ, ਅਕਸਰ ਅਸੀਂ 47 ਚ ਦੋਸਤੋ ਇੰਟਰਵਿਊ ਕਰੀਦੇ ਨਾ ਬਾਬਿਆਂ ਦੇ, ਉਹ ਦੱਸਦੇ ਕਿ ਅਸੀਂ ਡੇਰੇ ਜਾਣਾ ਤੇ ਗਾਟੀ ਤੇ ਬਹਿ ਕੇ ਹੂਟੇ ਲੈਣੇ। ਆਓ ਤੁਹਾਨੂੰ ਅਸੀਂ ਗੇਅਰ ਆਪਣਾ ਮਲਕ ਸਾਹਿਬ ਤੁਹਾਡੇ ਮੈਂ ਗੱਲ ਮਾੜੇ ਕੋ ਤੋਂ ਕੇ ਸ਼ੁਰੂ ਕਰਨਾ। ਅਸੀਂ ਪਿੱਛੋਂ ਆ ਰਹੇ ਸੀ ਨਾਜ਼ਰੀਨ, ਇਧਰੋਂ ਰੋਡ ਆ ਰਿਹਾ ਮੇਨ ਢਾਬਾ ਸਿੰਘ ਤੋਂ ਸ਼ਾਹਕੋਟ, ਤੇ ਭਾਈ ਅਸਰ ਜਿਹੜੇ ਨੇ ਸ਼ਾਹਕੋਟ ਦੇ ਨੇ। ਤੇ ਇੱਧਰ ਅਸੀਂ ਆ ਰਹੇ ਸੀ ਰਸਤੇ ਵਿੱਚ ਨਾ ਇੱਕ ਜਗ੍ਹਾ ਤੇ, ਅਸੀਂ ਉਹ ਤੁਹਾਨੂੰ ਦੂਸਰਾ ਬਲੌਗ ਦੇ ਵਿੱਚ ਮਿਲ ਜਾਏਗੀ ਦੂਸਰੀ ਵੀਡੀਓ। ਅਸੀਂ ਬਜ਼ੁਰਗਾਂ ਕੋਲੋਂ ਜਿਵੇਂ ਇੰਟਰਵਿਊ ਭਾਈ ਅਸਰ ਨੇ ਦੱਸਿਆ ਕਿ ਇੰਟਰਵਿਊ ਕੀਤੇ, ਬਾਬਿਆਂ ਕੋਲ ਜਿਹੜੀਆਂ ਗੱਲਾਂ ਸੁਣਦੇ ਸਾਂ, ਅਸੀਂ ਉਹ ਅੱਜ ਉਹਦਾ ਮੁਸ਼ਾਹਦਾ ਖੁਦ ਕੀਤਾ। ਇੱਕ ਨਾਲ ਹੀ ਨਾ ਲੱਗਾ ਭਾਈ ਅਸਰ, ਪਿੱਛੋਂ ਆ ਰਹੇ ਆ ਤੇ ਉੱਥੇ ਨਾ ਵੇਲਣਾ ਲੱਗਾ ਸੀ। ਉੱਥੇ ਵੇਲਣਿਆਂ ਨੂੰ ਅਸੀਂ ਚੱਲ ਕੇ ਯਾਰ ਵੀਡੀਓ ਬਣਾਉਂਦੇ ਆ, ਅਸੀਂ ਪੁਰਾਣਾ ਕਲਚਰ ਆਪਣੇ ਪੰਜਾਬੀਆਂ ਨੂੰ ਮੰਨਦੇ ਆ। ਪੰਜਾਬੀ ਛੱਡੋ, ਅਸੀਂ ਸਾਰਿਆਂ ਨੂੰ ਮੰਨਦੇ, ਭਾਵੇਂ ਕੋਈ ਸ਼ਹਿਰਾਂ ਵਿੱਚ ਨੇ, ਕਿ ਕਿਵੇਂ ਸਾਡੇ ਵੱਡੇ ਵਾਸਤੇ ਸੀ। ਉਧਰ ਅਸੀਂ ਗਏ ਤੇ ਨਾ ਰਣ ਸਾਹਿਬ ਆਪਣਾ ਕਹਿਣ ਲੱਗੇ, ਰਣ ਸਾਹਿਬ ਜੇਮ ਸਾਹਿਬ, ਇਹਨੇ ਵੇਖ ਕੇ ਇਹਨਾਂ ਨੇ ਕਿ ਯਾਰ ਮੋਟਰਸਾਈਕਲਾਂ ਪਹਿਲਾਂ ਹੀ ਬੜੀਆਂ ਖਲੋਤੀਆਂ ਨੇ ਯਾਰ, ਸਾਨੂੰ ਸਿਰ ਮੁਸੇ ਪਤਾ ਕਿੰਨੇ ਕੁ ਪੀਣ ਆਏ ਨੇ। ਤੋ ਕਹਿਣ ਵੀ ਇਹ ਕਿਹੜਾ ਮੂੰਹ ਚੁੱਕਿਆ ਗਾ ਅੱਗੇ। ਭਾਜੀ ਉੱਥੇ ਗਏ, ਉਹਨਾਂ ਇੰਟਰਵਿਊ ਕੀਤਾ, ਮੈਂ ਨਾ ਅਸੀਂ ਯਾਰ ਉਹੀ ਸਾਨੂੰ ਪੰਜਾਬ ਹੀ ਦੱਸਿਆ ਪੁਰਾਣਾ। ਉਹਨੇ ਕਿਹਾ ਭਾਜੀ ਮਸਲਾ ਹੀ ਕੋਈ ਨਹੀਂ, ਕਿੰਨੇ ਪਿੰਡੇ ਨੇ ਸ਼ਾਹਕੋਟ ਹਾਂ ਆ ਕੇ ਸਾਡੇ ਕੋਲ ਇੱਥੇ ਆਉਣ, ਅਸੀਂ ਬਾਜਾਂ ਮਾਰਨੇ ਆ ਵੀ ਉਹ ਆ ਠੀਕ ਹੈ, ਸਾਡੇ ਵੱਲ ਖੁੱਲੀ ਆਫਰ। ਹਾਂ ਮੈਂ ਕਿਹਾ ਵਾਹ ਜੀ ਵਾਹ। ਮੈਂ ਕਿਹਾ ਵੇਖ ਲਓ, ਬੜੀ ਵੱਡੀ ਗੱਲ ਤੁਸੀਂ ਕਰ ਦਿੱਤੀ। ਕਹਿੰਦੇ ਜੀ ਸਾਡੇ ਕੋਲ 3-4 ਕਿੱਲੇ ਕਮਾ ਦੇ, ਜਿਹੜੀ ਮਰਜ਼ੀ ਫੈਮਿਲੀ ਆਵੇ, ਆਪਣੇ ਖੀਰ ਵਾਸਤੇ ਲੈ ਕੇ ਜਾਣਾ ਚਾਹੁੰਦੇ ਨੇ ਖੀਰ ਵਾਸਤੇ ਲੈ ਜਾਈਏ, ਉਂਝ ਪੀਣਾ ਚਾਹੁੰਦੇ ਨੇ ਗੁੜ ਖਾਓ, ਜੋ ਮਰਜ਼ੀ ਕਰੋ, ਅਸੀਂ ਖੁੱਲੀ ਜਾਵੇ। ਉਹ ਜਿਵੇਂ ਬਾਬੇ ਦਾ ਹਾਂਜੀ, ਉਹ ਜਿਵੇਂ ਬਾਬੇ ਆਪਾਂ ਦੱਸਦੇ ਨਾ ਇੰਟਰਵਿਊ ਕਰੀਦਾ, ਕਹਿੰਦੇ ਸਾਡਾ ਉਧਰ ਚੜ੍ਹਦੇ ਪੰਜਾਬੋਂ ਅਸੀਂ ਆਏ ਸੀ ਪੁੱਤਰਾ, ਸਾਡਾ ਉੱਥੇ ਖੂਹ ਸੀ, ਵੇਲਣਾ ਸੀ। ਫਿਰ ਉਹਨਾਂ ਵੇਲਣੇ ਦੀ ਗੱਲ ਆਣੀ, ਉਹਨਾਂ ਨੇ ਕਹਿਣਾ ਕੋਈ ਗੁਜ਼ਰਦਾ ਹੁੰਦਾ ਨਾ, ਰਾਹ ਵੀ ਗੁਜ਼ਰਦਾ, ਉਹਨੂੰ ਆਵਾਜ਼ ਮਾਰਨੀ, ਪੁਰਾਣੇ ਆ ਜਾ ਰੋ ਪੀ ਲੈ ਹੈ, ਇਹ ਉਂਝ ਹੀ ਅਸੀਂ ਵੇਖ ਲਿਆ ਅੱਜ। ਬਜ਼ੁਰਗਾਂ ਕੋਲ ਪੁੱਛਦੇ ਆ ਸਵਾਲ ਜੀ। अस्सलाम वालेकुम बाबा जी। वालेकुम सलाम जी। अच्छा बाबा जी की हाल चाल जे? हाँ जी सब खैरियत है, तुसी सुनाओ ठीक ठाक? की ना की अपना? मोहम्मद लतीफ। अच्छा बाबा जी पहले तो ना ताड़ा तारफ तो पहले बाबा जी दा मैं शुक्रिया अदा करदा। दोस्तों तुसी भी वीडियो राही शुक्रिया अदा करो। इन्हां बुजुर्गां दी वजह नाल एक पुराना विरसा, पुराना कल्चर, पुरानी चीज जिहड़ी तुहानू बची, इन्हां ने तुहानू विखाई आ। पहले तो असीं तुहाडे शुक्रिया अदा करदे हां, तुसी साडे बाप दादे दा एक पुराना विरसा साਂਭ के रखिया। अच्छा मैनूं दसो किहड़ी बरादरी अपनी? राई बरादरी। किहड़ा पिंड आ जिहड़ा तुसीं रहंदे? 82 ਚੱਕ तहसील शाहकोट ते जिला ननकाना। अच्छा बुजुर्गो ये दसो लोकां ने तां खूहियां ढातीਆਂ, हां जी, पुराना कल्चर लोकां ने, ट्रैक्टर आ गए, मशीनरी आ गई, ਤੁਹਾਡਾ ਕਿਵੇਂ ਮਨ ਕੀਤਾ ਕਿ ਅਸੀਂ ਇਹ ਚੀਜ਼ ਨੂੰ ਸੰਭਾਲ ਕੇ ਰੱਖੀਏ? ਸਾਡਾ ਇਹ ਹੈ ਕਿ ਸਾਡਾ ਮਾਲ ਬਹੁਤ ਆਇਆ, ਸਾਡਾ ਵਕਤ ਹੀ ਨਹੀਂ ਉਦਾਂ ਪਾਸ ਹੁੰਦਾ ਪਾਣੀ ਦਾ। ਅੱਛਾ, ਨਲਕੇ ਦੇ ਨਾਲ ਨਹੀਂ ਸਾਡਾ ਸਰਦਾ, ਇਹਦੇ ਤੋਂ ਬਗੈਰ ਸਾਡੀ ਇੱਕ ਦਿਹਾੜੀ ਨਹੀਂ ਲੰਘਦੀ, ਕੋਈ ਤੋਂ ਬਗੈਰ। ਕੋਈ ਤੋਂ ਬਗੈਰ। ਸਹੀ। ਇਹ ਪੀਣ ਨੂੰ ਵੀ ਬਹੁਤ ਚੰਗਾ ਆ, ਮਾਲ ਲਈ ਵੀ ਬਹੁਤ ਚੰਗਾ, ਡੰਗਰ ਨਹਾਉਣ ਲਈ। ਬਾਕੀ ਬਹੁਤ ਹਿਫਾਜ਼ਤ ਨਾਲ ਰੱਖਿਆ ਕਿ ਬਜ਼ੁਰਗਾਂ ਦੀ ਨਿਸ਼ਾਨੀ ਵੀ ਆ, ਸਾਨੂੰ ਫਾਇਦਾ ਵੀ ਆ। ਨਿਸ਼ਾਨ ਇੱਕ ਕਿੰਨਾ ਕੁ ਪੁਰਾਣਾ ਦੱਸੋ ਖੂਹ? ਇਹ ਤਕਰੀਬਨ 125 ਸਾਲ ਹੋ ਗਿਆ ਇਹਨੂੰ। ਸਹੀ। ਅੱਛਾ ਇਹ ਦੱਸੋ ਤੁਹਾਨੂੰ ਬਜ਼ੁਰਗਾਂ ਨੇ ਨਸੀਹਤ ਕੀਤੀ ਸੀ ਕਿ ਖੂਹੀ ਨੂੰ ਸਾਂਭਿਓ ਜਾਂ ਤੁਹਾਡਾ ਆਪ ਮਨ ਕੀਤਾ ਕਿ ਨਹੀਂ? ਸਾਡਾ ਆਪਣਾ ਵੀ ਮਨ ਸੀ ਤੇ ਬਜ਼ੁਰਗਾਂ ਵੀ ਕਿਹਾ, ਬਲਕਿ ਸਾਡਾ ਆਪਣਾ ਹੀ ਮਨ ਬਹੁਤਾ ਹੈ। ਬਜ਼ੁਰਗਾਂ ਨਾਲੋਂ ਵੀ ਸਾਡਾ ਆਪਣਾ ਜ਼ਿਆਦਾ, ਕਿ ਸਾਡਾ ਸਰਦਾ ਹੀ ਨਹੀਂ। ਅੱਛਾ ਸਰ, ਹਾਂਜੀ ਨਿਸ਼ਾਨੀ ਵੀ ਆ ਤੇ ਸਾਡਾ ਆਪਣਾ ਵੀ ਬਹੁਤ ਫਾਇਦਾ ਇਹਦੇ ਵਿੱਚ, ਸਾਡਾ ਉਦਾਂ ਸਰਦਾ ਹੀ ਨਹੀਂ। ਹਾਲਾਂਕਿ ਟੂਬਾ ਲਾ ਲਾਇਆ ਲਾਗੇ, ਪਰ ਨਹੀਂ ਇਹ ਤੋਂ ਬਗੈਰ ਸਾਡੀ ਦਿਹਾੜੀ ਨਹੀਂ ਲੰਘਦੀ। ਪਾਣੀ ਪੀ ਵੀ ਲੈਣੇ, ਇਸਤੇਮਾਲ ਵੀ ਬਹੁਤ ਅੱਛਾ ਪਾਣੀ, ਪੀਣ ਨੂੰ ਵੀ, ਨਹਾਉਣ ਨੂੰ ਵੀ। ਆਂਡੀ ਪਕਾਓ, ਜੋ ਮਰਜ਼ੀ ਇਹਦੇ ਨਾਲ ਕਰੋ, ਐਡਾ ਜਾਕੇ ਵਾਲਾ ਜਿਹੜਾ ਹਿਸਾਬ। ਅੱਛਾ ਇਹ ਸਾਫ ਸੁਥਰਾ। ਇਹ ਦੱਸੋ ਕਿ ਤੁਹਾਡੇ ਕਿਹੜੇ ਬਾਪ ਦਾਦੇ ਨੇ ਕੱਢੀ ਸੀ ਕੋਈ ਨਾਂ ਚੇਤੇ ਹੋਵੇ? ਉਹਦਾ ਨਾਂ ਸੀ ਸ਼ਾਹਦੀਨ। ਅੱਛਾ ਸ਼ਾਹਦੀਨ, ਇਹ ਪਾਕਿਸਤਾਨ ਬਣਨ ਤੋਂ ਪਹਿਲੋਂ ਦੀ ਕੁੜੀ ਆ, ਸ਼ਾਹਦੀਨ ਸਾਹਿਬ ਨੇ ਕੱਢੀ ਜੀ। ਮੈਂ ਲਾ ਲਓ 100 ਸਾਲ ਤੋਂ ਜ਼ਿਆਦਾ। 100 ਤੋਂ ਜੀ ਉੱਤੇ ਆ, 100 ਦੇ ਤਾਂ ਉਹ ਹੋ ਗਏ ਫੌਤ ਹੋਏ, ਤਾਂ ਉਹਨੂੰ ਹੋ ਗਿਆ ਕਿਤੇ 40-45 ਸਾਲ ਫੌਤ ਹੋਇਆ ਨੂੰ। ਅੱਛਾ ਵੰਡ ਤੋਂ 50 ਸਾਲ ਪਹਿਲੇ ਕਿਤੇ? ਹਾਂਜੀ ਉਦੋਂ ਦੀ ਇਹ ਖੂਹੀ, ਕਿਉਂਕਿ ਇਲਾਕਾ ਆਬਾਦ ਕੀਤਾ ਆ ਸਾਡੇ ਆਪਣੇ ਬਜ਼ੁਰਗਾਂ ਨੇ। ਉਹ 1892 ਹਾਂਜੀ ਜਦੋਂ ਇਹ ਆਬਾਦ ਇਲਾਕਾ ਹੋਇਆ ਨਾ, ਇਹ ਉਦੋਂ ਹੀ ਉਧਰੋਂ ਆਏ ਆ। ਉਹ ਹੈਗੀ, ਉਹ ਵੀ ਸਾਡੇ ਦਾਦੇ ਹੀ ਲੱਗਦਾ ਸੀਗਾ, ਉਹ ਸੜਕ ਦੇ ਉੱਤੇ ਆ। ਉਹ ਵੀ ਹੈਗੀ, ਉਹ ਵੀ ਚੱਲਦੀ ਆ। ਬੜੀ ਗੱਲ ਆ।
ਇਹ ਤੁਹਾਡੇ ਮਾਸ਼ਾਅੱਲਾ ਉਹ ਵੀ ਖੂਹੀ ਤੁਸੀਂ ਸਾਂਭ ਲਈ, ਇਹ ਵੀ ਸਾਂਭ ਹਾਂਜੀ। ਲਈ। ਇੱਕ ਆ ਪਿਛਲੇ ਸੀ ਉਹ ਵੀ ਸਾਡਾ ਦਾਦਾ ਹੀ ਸੀ, ਉਹ ਜਿੱਥੇ ਟਾਵਰ ਹੈ ਉਹਦੇ ਨਾਲ ਦੇ ਬੰਨੇ ਉਹ ਅੱਛਾ। ਬੰਦ ਕਰ ਦਿੱਤੀ ਹੈ। ਅੱਛਾ ਉਹ ਬੰਦ ਕਰ ਦਿੱਤੀ ਤੇ ਬਾਬੇ ਲਤੀਫ ਨੇ ਨਿਹਰਾ ਆਪਣਾ ਮਲਕ ਸਾਹਿਬ ਆਏ ਨਹੀਂ ਸਾਂਭੀ ਹਾਂ। ਇੱਥੇ ਜਿਵੇਂ ਅਸੀਂ ਗੇਰ ਅੱਗੇ ਵੇਖ ਕੇ ਆਏ ਹਾਂ, ਹਾਂ ਹਾਂ। ਗੇਰ ਵੀ ਦੱਸੋ, ਗੇਰ ਵੀ ਤੁਸੀਂ ਅਜੇ ਗੇਰ ਦਾ ਦੱਸੋ। ਜਿਹੜਾ ਸਾਡਾ ਆਪਣਾ ਵੀ ਹੈਗਾ, ਆਪਣਾ ਆਪਣਾ ਵੀ ਹੈਗਾ। ਆਪਣਾ ਵੀ ਆ, ਉਹ ਵੀ ਸਾਡੇ ਚਾਚੇ ਦਾ ਪੁੱਤਰ ਆ, ਜਿਹਦਾ ਚੱਲਦਾ ਹੈ ਉਹ ਪਿੰਡ ਨੂੰ ਗਿਆ ਨਹੀਂ ਤੇ ਹੁਣੇ ਆਪਾਂ ਚਲਾ ਕੇ ਦਿਖਾ ਰਹੇ। ਅੱਛਾ ਤੁਸੀਂ ਇੱਕ ਪੁਰਾਣੇ ਵਿਰਸੇ ਨੂੰ ਵੀ ਸਾਂਭਿਆ ਹਾਂਜੀ ਤੇ ਉਸ ਦੌਰ 'ਚ ਰਹਿ ਰਹੇ ਆ, ਸਾਨੂੰ ਐਂ ਲੱਗਾ ਜਿਵੇਂ ਅਸੀਂ 40 ਸਾਲ ਪੁਰਾਣੇ ਵਕਤ 'ਚ ਚਲੇ ਗਏ, ਆਪਣੇ ਬਚਪਨ 'ਚ ਚਲੇ ਗਏ। ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਵਾ ਇਸ ਸਿਸਟਮ 'ਚ ਰਹਿ ਕੇ? ਖੂਹੀ ਦੇ ਵਿੱਚ ਖੂਹੀ ਆ, ਗੇਰ ਆ, ਪੁਰਾਣਾ ਵਕਤ ਆ ਨਜ਼ਰ ਆਉਂਦਾ ਇੱਥੇ? ਅਸੀਂ ਹੱਥੀਂ ਬਹੁਤ ਹੀ ਕੀਤਾ, ਨਹੀਂ ਤੁਹਾਨੂੰ ਸਾਰਾ ਹੀ ਕਾਰੋਬਾਰ ਹੈ ਸਾਡਾ ਦਸਤੀ ਸੀਗਾ, ਹਲ ਚਲਾਉਣ ਦਾ, ਫਲੇ ਚਲਾਉਣ ਦਾ, ਖਰਾਸ ਦਾ, ਤੇ ਬਾਕੀ ਸਾਰਾ ਸਿਸਟਮ ਅਸੀਂ ਹੱਥੀਂ ਕੀਤਾ। ਮੈਂ ਨਾ ਤੁਹਾਡੇ ਬਾਡੀ ਜੀਨਸ ਦੇ ਵਿੱਚ ਇੱਕ ਉਹ ਵਿਰਸੇ ਨਾਲ ਜੁੜਨ ਦੀ, ਸਕਾਫਤ ਨਾਲ ਜੁੜਨ ਦੀ ਜਿਹੜੀ ਬਜ਼ੁਰਗਾਂ ਵਾਲੀ ਸੀ ਸਾਰੀ ਅਸੀਂ ਹੱਥੀਂ ਕੀਤੀ ਹੈ। ਹਾਂ ਇੱਕ ਤਾਂ ਸੁਣੀ ਆ ਨਾ, ਹਾਂ। ਸਾਰੀ ਹੱਥੀਂ ਕੀਤੀ ਹੈ। ਲੋਕ ਆਉਂਦੇ ਆ ਖੂਹੀ ਨੂੰ ਵੇਖਣ ਹਾਂਜੀ, ਹੋਰ ਵੀ। ਖੂਹੀ ਨੂੰ ਆਉਂਦੇ ਦੇਖਣ ਵੇਲਣੇ ਤੇ ਅਸੀਂ ਸਾਡੇ ਵੀ ਖੁੱਲਾ ਹੀ ਕੰਮ ਆ। ਹਾਂ ਉਹ ਜਦੋਂ ਮਰਜੀ ਆਵੇ, ਰੋਹ ਨੂੰ, ਗੰਨਿਆਂ ਨੂੰ, ਗੁੜ ਨੂੰ, ਪੱਠਿਆਂ ਨੂੰ, ਕਿਸੇ ਗੱਲ ਦੀ ਰੋਕ ਹੀ ਨਹੀਂ ਕਿਸੇ ਨੂੰ। ਅੱਛਾ ਇਹ ਬਾਬਾ ਜੀ ਬਜ਼ੁਰਗੋ ਇਹ ਦੇਖੋ, ਅਕਸਰ ਲੋਕ ਕਹਿੰਦੇ ਆ ਕਿ ਹੁਣ ਵਕਤ ਨਹੀਂ ਹੈਗਾ, ਲੋਕ ਜ਼ਿਮੀਦਾਰ ਜਿਹੜੇ ਬਦਲ ਗਏ ਆ, ਪਹਿਲੇ ਵਾਲਾ ਹਿਸਾਬ ਨਹੀਂ ਹੈਗਾ। ਜਿਵੇਂ ਤੁਸੀਂ ਕਹਿੰਦੇ ਕਿ ਰੋਹ ਪੀਓ, ਗੁੜ ਖਾਓ, ਹਾਂਜੀ ਅੱਜ ਵੀ ਕਈ ਬਜ਼ੁਰਗ ਹੈਗੇ, ਕਈ ਲੋਕ ਹੈਗੇ। ਸਿਆਣੇ ਕਹਿੰਦੇ ਸੀ ਕਿ ਜਿਹੜਾ ਲੋਕ ਖਾ ਜਾਂਦੇ ਨਾ ਉਹੀ ਬਚਦਾ, ਹਾਂਜੀ, ਜਿਹੜਾ ਆਪ ਖਾਦਾ ਉਹ ਕਾਹਦਾ ਬਚਿਆ। ਉਹਦੇ ਵਿੱਚ ਹੀ ਬਰਕਤ ਆ। ਅਗਰ ਕੋਈ ਖਾ ਜਾਂਦਾ, ਕੋਈ ਅੱਲਾ ਦਾ ਬੰਦਾ, ਕੋਈ ਅੱਲਾ ਦਾ, ਕੋਈ ਮਾੜਾ ਵੀ ਆ, ਚੰਗਾ ਵੀ ਆ, ਬਰਕਤ ਕਿਸੇ ਦੇ ਸਦਕੇ ਰੱਬ ਦੇ ਦਿੰਦਾ। ਬਿਲਕੁਲ ਦੇ ਦਿੰਦਾ ਜੀ। ਦੋਸਤੋ ਅਸੀਂ ਬੈਠੇ ਹਾਂ ਮੁਹੰਮਦ ਲਤੀਫ ਸਾਹਿਬ ਦੇ ਡੇਰੇ 82 ਚੱਕ, ਜਿਹੜਾ ਕਿ ਸ਼ਾਹਕੋਟ ਤਹਿਸੀਲ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਿੱਚ ਪਿੰਡ ਹੈ। ਇਹਨਾਂ ਦਾ ਬੜਾ ਹੀ ਖੂਬਸੂਰਤ ਡੇਰਾ, ਤੇ ਇਹਨਾਂ ਨੇ ਇੱਕ ਸਾਨੂੰ ਪੁਰਾਣਾ ਵਿਰਸਾ ਸਾਂਭ ਕੇ ਰੱਖਿਆ। ਉਹ ਕਲਚਰ ਜਿਹੜਾ ਗਵਾਚ ਗਿਆ ਸੀ, ਜਿਹੜਾ ਦੇਖਣ ਨੂੰ ਨਹੀਂ ਲੱਭਦਾ, ਅਸੀਂ ਉਸ ਕਲਚਰ ਨੂੰ, ਉਸ ਸਕਾਫਤ ਨੂੰ ਤੁਹਾਡੇ ਤੱਕ ਲਿਆਂਦਾ। ਅਜੇ ਵੀਡੀਓ ਜਾਰੀ ਆ, ਅਸੀਂ ਤੁਹਾਨੂੰ ਬਾਕੀ ਡੇਰੇ ਦੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਤੁਹਾਨੂੰ ਵਿਖਾਉਂਦੇ ਆ। ਆਓ ਫਿਰ ਚੱਲਦੇ ਆ ਗੇਰ ਦੀ ਤਰਫ, ਕਿਉਂ ਜੀ? ਗੇਰ ਜਾ ਕੇ ਬਹੁਤ ਸ਼ੁਕਰੀਆ। ਹੁਣੇ ਧਾਗਾ ਜੋੜ ਦਿੰਦੇ ਹਾਂਜੀ ਹਾਂ। ਬਾਬਾ ਜੀ ਹੁਣ ਸਾਡੇ ਨਾਲ ਨੇ, ਇਹ ਜੀ ਵੇਲਣਾ ਵੀ ਲੱਗਾ ਨਾਲ ਗੰਨਿਆ ਰੋਹ ਦਾ ਜੀ। ਅੱਗੇ ਜ਼ਿਕਰ ਹੋਇਆ ਸੀ ਨਾ, ਇੱਥੇ ਕੋ ਕਮਾਲ ਪੀੜ ਦੇ ਨੇ, ਇੱਕ ਡੇਰ ਤੇ ਪੂਰਾ ਪੁਰਾਣਾ ਪੂਰਾ ਪਿਆ ਹੋਇਆ ਜੀ। ਮਾਹੌਲ। ਤੇ ਰੋ ਪੀਣੀ ਆ ਤੇ ਚਲਾ ਕੇ ਦਿਖਾ ਦਈਏ। ਨਹੀਂ ਕੋਈ ਨਹੀਂ ਆ ਜਾਓ ਬਾਬਾ ਜੀ। ਸਭ ਤੋਂ ਵੱਡੀ ਚੀਜ਼ ਹੁੰਦੀ ਆ ਰੂਹ ਦੀ ਮੁਹੱਬਤ, ਖਾਲਸ। ਜੀ ਤੁਸੀਂ ਪਿਆਰ ਮੁਹੱਬਤ ਨਾਲ ਸਾਨੂੰ ਕਿਹਾ, ਸਮਝ ਲਓ ਅਸੀਂ ਪੀ ਲਈ। ਹਾਂਜੀ, ਇਹ ਜਿਹੜੀ ਨਾ ਖਾਲਸ ਮੁਹੱਬਤ, ਖਾਲਸ ਰਿਸ਼ਤੇ, ਖਾਲਸ ਹਾਂਜੀ। ਪਿਆਰ, ਇਹ ਸਾਡੀ ਨਸਲ ਚ ਅੱਜ ਦੀ ਨਹੀਂ, ਯੂਥ ਚ ਨਹੀਂ ਹੈਗਾ। ਠੀਕ ਹੈ। ਅਸੀਂ ਲੋਕਾਂ ਨੂੰ ਇਹੀ ਦਿਖਾਈਦਾ ਵਾ। ਇਹ ਦੇਖੋ ਪੁਰਾਣੇ ਵੇਲੇ ਦੀ ਦੀਵਾਰ, ਇਧਰਲੇ ਬਨੇ ਕੱਚੀ ਦੀਵਾਰ। ਹੁਣ ਉੱਥੋਂ ਦੇ ਬਾਬਾ ਹਰ ਐਸ ਡੇਰੇ ਤੇ ਹਰ ਚੀਜ਼ ਇੱਕ ਦੇਖੋ ਨਾ, ਇੱਥੇ ਸਭ ਕੁਝ ਹੀ ਹੈਗਾ। ਹਾਂ। ਉਹ ਕਲਰੀਆਂ ਕੰਨਾਂ ਜਿਵੇਂ ਕਦੀ ਸੋਨੇ ਨਿਕਲੇ। ਇਹ ਉਹ ਕੰਧਾਂ ਜੀ ਤਨਵੀਰ ਸਾਹਿਬ ਜਿਹਦੇ ਲੈ ਦਿੰਦੀਆਂ ਸੀ ਬੀਬੀਆਂ, ਹੈ ਹਾਂਜੀ, ਤੇ ਉਹ ਕੰਧਾਂ ਵੀ ਅੱਜ ਖੜੀਆਂ ਇੱਥੇ। ਹਾਂ ਚਲੋ ਜੀ। ਆ ਆਪਣਾ ਬਚਪਨ ਵੀ ਯਾਦ ਆ ਜੀ। ਬਿਲਕੁਲ ਸਾਡਾ ਬਚਪਨ। ਹਾਂਜੀ ਡੇਰੇ ਤੇ ਬੱਚੇ ਵੀ ਐਸੇ ਉਹ ਆ ਜਾਂਦੇ ਨਾ, ਸਾਰਾ ਕੁਝ ਉਹ ਐ ਡੇਰੇ ਤੇ ਸਾਰਾ ਕੁਝ ਉਂਝ ਲੱਗਾ, ਅਮਰੂਦ ਵੀ ਲੱਗੇ ਹੋਏ ਜਗ੍ਹਾ ਜਗ੍ਹਾ। ਲਓ ਜੀ ਹੋਰ ਵੇਲਣਾ ਇੱਧਰ ਵੇਖੋ, ਉਹ ਆ ਰਹੀ ਗੰਨਿਆਂ ਦੀ ਹਾਂ ਰੋਹ ਦੀ ਖੁਸ਼ਬੂ। ਲੋ ਜੀ ਆ ਇੱਕ ਹੋਰ ਡੇਰਾ, ਆ ਗੇਰ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਹੁਣ। ਇਹਦੀ ਨਾ ਗਾਟੀ ਥੋੜੀ ਬਜ਼ੁਰਗੋ, ਹਾਂਜੀ, ਇਹਦੇ ਤੇ ਪਹਿਲਾਂ ਗਾਟੀਆਂ ਥੋੜੀਆਂ ਵੱਡੀਆਂ ਹੁੰਦੀਆਂ ਹੈ ਨਾ। ਉਹ ਜਦੋਂ ਢਗਾ ਤੇਜ਼ ਤੁਰੇ ਨਾ, ਹਾਂ ਫਿਰ ਲੱਤੇ ਵੱਜਦੀ ਸੀ, ਇਹ ਤਾਂ ਕੱਟੀ। ਅੱਛਾ ਤਾਲ ਤਾਂ ਕੱਟੀ। ਕੱਟੀ ਇਹ। ਇਹਦੇ ਤੇ ਬਾਲ ਛੋਟੇ ਹੁੰਦੇ, ਝੂਟੇ ਲੈਂਦੇ ਹੁੰਦੇ ਸੀ ਜਦੋਂ। ਹਾਂਜੀ, ਬਹਿ ਜਾਂਦੇ ਬੱਚੇ। ਬਾਕੀ ਉਹ ਜਿਹੜੇ ਝੂਟੇ ਲੈਂਦੇ ਸੀ ਨਾ, ਹਾਂ ਉਹ ਖਰਾਸ ਤੇ ਸੀ ਆਮ। ਅੱਛਾ ਇਹਨਾਂ ਨੂੰ ਕੀ ਕਿਹਾ ਜਾਂਦਾ? ਆ ਜਿਹੜਾ ਵਾ, ਇਹ ਮੁਠੀਏ। ਇਹ ਮੁੱਠੀਏ ਹੁੰਦੇ। ਹਾਂਜੀ, ਇਹਦੇ ਵਿੱਚ ਇਹਨੂੰ ਪਜਾਲਾ ਕਹਿੰਦੇ ਆ। ਹਾਂਜੀ ਇਹਨੂੰ ਪਜਾਲਾ। ਅੱਛਾ ਇਹਨੂੰ ਪਜਾਲਾ ਕਹਿੰਦੇ। ਹਾਂ, ਹਾਂ ਹਾਂ। ਸਾਰੇ ਨੂੰ ਹੀ। ਇਹਨੂੰ ਕੀ ਕਹਿੰਦੇ ਨੇ? ਇਹ ਖੋਪੇ ਖੋਪੇ ਅੱਖਾਂ ਦੇ ਉੱਤੇ ਅੱਖਾਂ ਦੇ ਉੱਤੇ ਲਾਉਣ ਇਹ ਨੂੰ। ਅੱਖਾਂ ਤੇ ਲਾਈ ਆਹ ਜਾਂਦੀ ਗਾਟੀ। ਗਾਟੀ। ਵਾਹ ਜੀ ਵਾਹ। ਇਹਦੇ ਨਾਲ ਧਾਗੇ ਨੂੰ ਵਿਖਦਾ ਨਹੀਂ ਹੈ, ਨਹੀਂ, ਫਿਰ ਚੱਲਦਾ ਰਹਿੰਦਾ। ਉਹ ਚੱਲਦਾ ਹੀ ਤਾਂ ਆ ਜਦੋਂ ਇਹ ਉੱਤੇ ਲਾ ਦਿਓ ਤਾਂ। ਸੁਣੋ ਤਾਂ ਨਹੀਂ ਮਿਲਦਾ। ਫਿਰ ਅੱਖਾਂ ਮੀਟ ਲੈਂਦਾ ਨਾ, ਹਾਂ। ਤੇ ਭੌਂ ਚੜਦੇ ਤੇ ਫਿਰ ਆਪਣੀ ਸਪੀਡ ਚ ਆਉਂਦਾ। ਅੱਛਾ ਜਿਹੜਾ ਇਹਨੂੰ ਕੀ ਤੁਸੀਂ ਆਂਦੇ ਨੇ? ਖੋਪੇ ਖੋਪੇ। ਅੱਛਾ ਜਿਹੜਾ ਉਹ ਕਦੀ ਸੁਣਿਆ ਨਾ ਤੇਰੇ ਅੱਖਾਂ ਦੇ ਖੋਪੇ ਚੜੇ ਖੋਪੇ ਜਿਹੜੇ ਹਾਂ ਬਿਲਕੁਲ। ਇਹਦਾ ਕੀ ਨਾਂ ਲਿਆ ਤੁਸੀਂ? ਮੁਠੀਆ। ਮੁੱਠੀਆ। ਇਹਦੇ ਢੱਗੇ ਨੂੰ ਵਿੱਚ ਹਾਂਜੀ, ਇਹਦੇ ਨਾਲ ਇਹਨੂੰ ਕੱਸਿਆ ਨਾ, ਹਾਂ ਆ ਫੱਟੀ ਦੇ ਨਾਲ ਨਾ, ਫਿਰ ਆ ਹਾਂ। ਹਿੱਕ ਨੂੰ ਲੱਗ ਕੇ ਰਹਿੰਦਾ ਨਾ, ਆ ਜੋਤਰ ਪਾਇਆ ਕੱਸਿਆ ਜਾਂਦਾ। ਹਾਂ ਹਾਂ। ਹਾਂ, ਅੱਛਾ ਇਹਦਾ ਨਾਮ ਮੁੱਠੀਆ। ਮੁਠੀਆ। ਅੱਛਾ ਬਾਬਾ ਜੀ ਗੱਲ ਇਹ ਹੈ ਕਿ ਤੁਸੀਂ ਆ ਚੀਜ਼ ਨੂੰ ਸੰਭਾਲਿਆ, ਹਾਂਜੀ, ਇਹ ਦਿਲ ਕਰੇ 10 15 20 ਸਾਲ ਬਾਅਦ ਇਹ ਚੀਜ਼ਾਂ ਦੇਖਣ ਨੂੰ ਮਿਲੇ ਨਾ ਵੈਸੇ ਹੀ।
ਚਲੋ ਅਸੀਂ ਫੇਰ ਵੀ ਕੋਸ਼ਿਸ਼ ਕਰੀਦੀ ਇਹਨਾਂ ਨੂੰ ਇਹ ਮਹਿਫੂਜ਼ ਜਦੋਂ ਕਰਨ ਦੀ। ਤਾਈਂ ਤਾਂ ਤਕਰੀਬਨ ਸਾਡੀ ਜ਼ਿੰਦਗੀ ਆ ਉਦੋਂ ਤਾਈਂ ਤਾਂ ਇਨਸ਼ਾਅੱਲਾ ਇਹ ਕਾਇਮ ਹੀ ਆ ਸਭ ਕੁਝ। ਵਾਹ ਜੀ ਆਹ ਤੇ ਵੀ ਕਾਇਮ ਆ ਅੱਗੋਂ ਆਹ ਜੀ ਅੱਗੇ ਹੁਣ ਅੱਲਾ ਦੀ ਸਪੁਰਦ ਆ ਅਗਲੀ ਔਲਾਦ ਦਾ। ਅੱਛਾ ਬੜੇ ਗੱਲ ਤੁਸੀਂ ਪੁਰਾਣੇ ਆਪਣੇ ਬਾਬਿਆਂ ਦੀਆਂ ਹਾਂਜੀ। ਇਹਨਾਂ ਨਿਸ਼ਾਨੀਆਂ ਸੰਭਾਲੀਆਂ ਨੇ ਜੀ। ਅੱਛਾ ਇੱਕ ਗੱਲ ਮੈਂ ਆਪਣੇ ਨਾਜ਼ਰੀਨ ਨੂੰ ਦੱਸਦਾ ਚੱਲਾਂ ਕਿ ਅਸੀਂ ਪੁਰਾਣੇ ਵੇਲੇ ਨਾਲ ਮੁਹੱਬਤ ਕਿਉਂ ਕਰੀਦੀ ਆ। ਪੁਰਾਣੇ ਕਲਚਰ ਆ ਜਿਵੇਂ ਮੁਠੀਆ ਗਾਟੀ ਹੋ ਗਈ, ਢੱਗੇ ਹੋ ਗਏ, ਖੂਹੀਆਂ ਹੋ ਗਈਆਂ, ਖੂਹ ਹੋ ਗਏ, ਕੱਚੇ ਮਕਾਨ ਹੋ ਗਏ, ਘੜੇ ਹੋ ਗਏ, ਪੁਰਾਣੇ ਬਜ਼ੁਰਗ ਹੋ ਗਏ। ਇਹਦੇ ਪਿੱਛੇ ਇੱਕ ਵਜ੍ਹਾ ਵਾ। ਉਹ ਵਜ੍ਹਾ ਮੈਂ ਆਪਣੇ ਨਾਜ਼ਰੀਨ ਨੂੰ ਦੱਸਾਂ ਕਿ ਜਿਹੜਾ ਸਾਡਾ ਨਾ ਸਾਡੇ ਵੱਡਿਆਂ ਦੀ ਜਿਹੜੀ ਇੱਕ ਮੁਹੱਬਤ ਸੀ। ਹੁਣ ਕਹਿੰਦੇ ਨੇ ਕੱਚੇ ਮਕਾਨ ਸਾਨੂੰ ਚੰਗੇ ਬੜੇ ਲੱਗਦੇ, ਘੜੇ ਬੜੇ ਚੰਗੇ ਲੱਗਦੇ, ਖੂਹ ਬੜੇ ਚੰਗੇ ਲੱਗਦੇ। ਇਹ ਚੰਗੇ ਸਾਨੂੰ ਐਸ ਤੋਂ ਲੱਗਦੇ ਆ ਕਿ ਉਹਨਾਂ ਮਕਾਨਾਂ ਨੂੰ, ਉਹਨਾਂ ਘੜਿਆਂ ਨੂੰ ਨਿਸਬਤ ਸੀ ਇਹਨਾਂ ਸੱਚੇ ਲੋਕਾਂ ਦੀ। ਇਹ ਵੱਡੇ ਲੋਕ ਜਿਹੜੇ ਨੇ ਸਾਡੇ ਬਜ਼ੁਰਗ, ਇਹ ਖਾਲਸ ਲੋਕ ਸੀ, ਖਾਲਸ ਮੁਹੱਬਤ ਕਰਦੇ ਸੀ, ਖਾਲਸ ਪਿਆਰ ਕਰਦੇ ਸੀ, ਮਹਿਮਾਨਾਂ ਦੀ ਕਦਰ ਕਰਦੇ ਸੀ, ਰਿਸ਼ਤਿਆਂ ਨਾਲ ਮੁਹੱਬਤ ਕਰਦੇ ਸੀ, ਲਿਬਾਸ ਨਾਲ ਨਹੀਂ ਜਿੱਤਦੇ ਸੀ ਇਹ ਲੋਕ। ਇਹ ਲੋਕ ਆਪਣੇ ਅੰਦਰ ਦੇ ਮਨ ਨਾਲ ਜਿੱਤ ਕੇ ਲੋਕਾਂ ਨੂੰ ਦਿਖਾਉਂਦੇ ਸੀ ਕਿ ਮੁਹੱਬਤ ਆ ਵਾ। ਜੇ ਕਿਸੇ ਦਾ ਵਿਆਹ ਹੁੰਦਾ ਸੀ, ਸ਼ਾਦੀ ਹੁੰਦੀ ਸੀ, ਭੱਜ ਇਹਨਾਂ ਨੇ ਖਰਚ ਕਰਨੇ। ਐਹੀ ਸਮਝਣਾ ਇੱਕ ਕਿਸੇ ਦੀ ਮਹੱਲੇ 'ਚ ਧੀ ਦੀ ਸ਼ਾਦੀ ਹੋਣੀ, ਪੂਰੇ ਮਹੱਲੇ ਨੇ ਕਹਿਣਾ ਨਹੀਂ ਸਾਡੀ ਧੀ ਆ। ਤੇ ਉਦੋਂ ਹਮਦਰਦੀਆਂ ਸੀ, ਪਿਆਰ ਸੀ, ਮੁਹੱਬਤ ਸੀ। ਉਹ ਜਿਹੜੀ ਹਮਦਰਦੀ ਆ, ਮੁਹੱਬਤ ਆ ਨਾ ਜਿਹੜੀ, ਉਹ ਜਿਹੜਾ ਖਲੂਸ ਆ, ਉਹ ਸਾਨੂੰ ਪੁਰਾਣੀਆਂ ਚੀਜ਼ਾਂ 'ਚੋਂ ਨਜ਼ਰ ਆਉਂਦਾ। ਕਿਉਂ ਜੀ? ਖੂਹ ਦੀ ਕੋਈ ਵੈਲਿਊ ਨਹੀਂ ਹੈਗੀ, ਖੂਹ ਦੀ, ਘੜੇ ਦੀ, ਕੱਚੇ ਮਕਾਨ ਦੀ। ਜੇ ਉਹਨਾਂ ਦੀ ਵੈਲਿਊ ਬਣਾਈ ਆ, ਇਹਨਾਂ ਬਜ਼ੁਰਗਾਂ ਨੇ ਬਣਾਈ ਸੀ, ਕਿਉਂਕਿ ਖਾਲਸ ਲੋਕ ਸੀਗੇ। ਇਹਨਾਂ ਦੇ ਰਿਸ਼ਤੇ ਖਾਲਸ ਸੀ, ਇਹਨਾਂ ਦਾ ਰਹਿਣਾ ਖਾਲਸ ਸੀ, ਇਹਨਾਂ ਦੀਆਂ ਮਰਗਾਂ, ਖੁਸ਼ੀਆਂ, ਗਮੀਆਂ ਖਾਲਸ ਸੀ। ਇਹ ਹਮਦਰਦੀ ਕਰਨ ਵਾਲੇ ਲੋਕ ਸੀ। ਉਹ ਹਮਦਰਦੀ, ਉਹ ਮੁਹੱਬਤ, ਉਹ ਪਿਆਰ ਗਵਾਚ ਗਿਆ ਵਾ। ਅਸੀਂ ਕੋਸ਼ਿਸ਼ ਕਰੀਦੀ ਆ ਉਹ ਮੁਹੱਬਤ, ਉਹ ਪਿਆਰ ਖੂਹਾਂ 'ਚੋਂ ਲੱਭੀਏ, ਘੜਿਆਂ 'ਚੋਂ ਲੱਭੀਏ, ਗਾਟੀਆਂ 'ਚੋਂ ਲੱਭੀਏ, ਖੂਹਾਂ 'ਚੋਂ ਲੱਭੀਏ, ਤੇ ਲੇਕਿਨ ਸਾਨੂੰ ਲੱਭਦਾ ਨਹੀਂ। ਤੇ ਜੇ ਆੜੇ ਚੰਦ ਬਜ਼ੁਰਗ ਸਾਡੇ ਕੋਲ ਹੈ ਆ, ਤੇ ਮੈਂ ਆਪਣੇ ਨਾਜ਼ਰੀਨ ਨੂੰ ਇਹ ਕਹਾਂਗਾ, ਖੁਦਾ ਦਾ ਵਾਸਤਾ ਜੇ ਆਪਣੇ ਅਸਲ ਦੀ ਤਰਫ ਆਓ, ਆਪਣੇ ਨੈਚੁਰਲ, ਆਪਣੇ ਕਲਚਰ ਦੀ ਤਰਫ ਆਓ, ਉਸ ਦੌਰ ਦੀ ਤਰਫ ਆਓ ਜਿਹੜਾ ਤੁਹਾਡੇ ਵੱਡਿਆਂ ਨੇ ਜਿਹੜੀ ਜ਼ਿੰਦਗੀ ਗੁਜ਼ਾਰੀ ਆ, ਜਿੱਥੋਂ ਅਸੀਂ ਬਹੁਤ ਦੂਰ ਹੋ ਚੁੱਕੇ ਆ। ਅਸੀਂ ਕੋਲ ਬਹਿ ਕੇ ਵੀ ਬੜੇ ਦੂਰ ਆ ਇੱਕ ਦੂਸਰੇ ਦੇ। ਅਸੀਂ ਕਰੀਬ ਬੈਠੇ ਹੁੰਨੇ ਆ, ਕਰਾਚੀਓਂ ਮਹਿਮਾਨ ਹੁੰਦਾ ਵਾ, ਲੇਕਿਨ ਅਸੀਂ ਆਪਣੇ ਮੋਬਾਈਲ ਨਾਲ ਲੱਗੇ ਹੁੰਦੇ ਆ। ਯਕੀਨ ਕਰੋ ਇੱਕ ਵੇਲਾ ਸੀ ਜਦੋਂ ਆ ਬਜ਼ੁਰਗ ਹੁੰਦੇ ਸੀਗੇ, ਮਹਿਮਾਨ ਨੇ ਘਰ ਪਹੁੰਚਣਾ ਨਹੀਂ ਤੇ ਚਾਹ ਚੜ ਜਾਣਾ, ਐਵੇਂ ਚਾਹ ਚੜ ਜਾਣਾ ਜਿਵੇਂ ਈਦ ਦਾ ਦਿਨ, ਕੋਈ ਬਹੁਤ ਵੱਡਾ ਕੋਈ ਖਾਸ ਮਹਿਮਾਨ। ਉਹਦੇ ਵਾਸਤੇ ਨਵੀਆਂ ਚਾਦਰਾਂ ਵਿਛਾਈਆਂ ਜਾਣੀਆਂ, ਨਵੇਂ ਖਾਣੇ ਪਕਾਏ ਜਾਣੇ, ਉਹਦੀ ਆਓ ਭਗਤ ਕਰਨੀ, 3-3 ਦਿਨ 4-4 ਦਿਨ ਰੱਖਣਾ। ਜਦੋਂ ਪ੍ਰਾਹੁਣੇ ਨੂੰ ਤੋਰਨਾ ਤੇ ਸਾਰੇ ਘਰ ਨੇ ਟੱਬਰ ਨੇ ਰੋਣਾ ਕਿ ਸਾਡਾ ਮਾਮਾ, ਸਾਡਾ ਚਾਚਾ ਅੱਜ ਚੱਲਾ, ਕਿੱਦਣ ਆਉਣਾ ਦੁਬਾਰਾ। ਤੇ ਦੋਸਤੋ ਇਹ ਮੁਹੱਬਤ ਆ। ਇਹ ਮੈਂ ਕਹਿੰਦਾ ਵਾ 3-4 ਚੀਜ਼ਾਂ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸ ਦਵਾਂ। ਦੋਸਤੋ ਆਹ ਦੇਖੋ, ਇਹ ਵੀ ਦੌਰ ਪੁਰਾਣਾ, ਬੱਕਰੀਆਂ ਚਾਰਨ ਦੇ ਬੰਦੇ ਚੱਲੇ ਸੀ। ਇਹ ਦੇਖੋ ਇਹ ਖਿਡੌਣੇ ਵੀ ਪੁਰਾਣੇ, ਇਹ ਨਿਆਣੇ, ਇਹ ਖੇਡਾਂ ਹੁੰਦੀਆਂ ਸੀ ਪੁਰਾਣੀਆਂ। ਇਹ ਚੁੱਲ੍ਹੇ, ਬੱਚਿਆਂ ਨੇ ਅੱਜ ਚੁੱਲ੍ਹੇ ਬਣਾਉਣੇ, ਬਾਵੇ ਬਣਾਉਣੇ ਛੋਟੇ। ਇਹ ਦੇਖੋ ਆਹ ਘੱਟਾ ਜਿਹੜਾ ਉੱਡਣ ਦਿਆ ਨਾ, ਯਕੀਨ ਕਰੋ ਸਿਹਤ ਆ। ਤੁਸੀਂ ਸ਼ਹਿਰ ਦੇ ਵਿੱਚ ਚੱਲ ਜਾਓ, ਧੂਆਂ ਤੇ ਉਹਦੇ ਨਾਲੋਂ ਇਹਦੇ ਚ ਖੁਸ਼ਬੂ ਆਉਂਦੀ ਪੰਜਾਬ ਦੀ ਮਿੱਟੀ ਦੀ। ਸਾਨੂੰ ਘੱਟਾ ਵੀ ਚੰਗਾ। ਖਿਡੌਣੇ ਜਿਵੇਂ ਚੁੱਲ੍ਹਾ ਬਣਾ ਲਿਆ, ਸਾਡੀਆਂ ਜਿਹੜੀਆਂ ਧੀਆਂ ਛੋਟੀਆਂ ਬੱਚੀਆਂ ਉਹ ਬਣਾਉਂਦੀਆਂ ਸੀ, ਚੁੱਲ੍ਹੇ ਬਣਾ ਲਏ, ਪਰਾਤਾਂ ਬਣਾ ਲੀਆਂ, ਪਲੇਟਾਂ ਬਣਾ ਲਈਆਂ, ਮਿੱਟੀ ਨਾਲ ਬਣਾਉਣਾ ਤੇ ਉਹਨਾਂ ਨਾਲ ਖੇਡਣਾ। ਤੇ ਨਾਲੇ ਤਾਂ ਮਿੱਟੀ ਦੇ ਵਿੱਚ ਜਦੋਂ ਖੇਲਣਾ ਨਾ, ਉਹ ਸਿਹਤ ਹੁੰਦੀ ਸੀ ਬੱਚਿਆਂ ਦੀ। ਹੁਣ ਆ ਗਏ ਪਲਾਸਟਿਕ ਦੇ ਖਿਡੌਣੇ। ਪਲਾਸਟਿਕ ਦੇ ਖਿਡੌਣੇ ਵੀ ਛੱਡੋ, ਹੁਣ ਤਾਂ ਮਾਪੇ ਕਹਿੰਦੇ ਆ ਕਿ ਸਾਡੇ ਬੱਚੇ ਖਿਡੌਣਿਆਂ ਨਾਲ ਖੇਲਣ, ਉਹ ਖੁਸ਼ ਹੁੰਦੇ ਆ, ਕਿਉਂਕਿ ਬੱਚਾ ਹੁਣ ਖਿਡੌਣੇ ਨਾਲ ਵੀ ਨਹੀਂ ਖੇਲਦਾ, ਉਹ ਮੋਬਾਈਲ ਦੇ ਵਿੱਚ ਗੇਮਾਂ ਖੇਲਦਾ। ਹੁਣ ਸਭ ਮਕਾਨ ਬਣ ਗਏ ਪੱਕੇ ਤੇ ਲੋਕ ਹੁਣ ਤਰਸਦੇ ਨੇ ਕਿ ਸਾਡੇ ਬਾਲ ਮਿੱਟੀ ਨੂੰ ਛੂਹਣ। ਹਾਂ, ਮਿੱਟੀ ਨੂੰ ਡਾਕਟਰ ਕਹਿੰਦੇ ਨੇ ਕਿ ਬੱਚਿਆਂ ਨੂੰ ਮਿੱਟੀ ਦੇ ਵਿੱਚ ਖਿਲਾਓ, ਮਿੱਟੀ 'ਚ ਖਿਲਾਓ, ਬਿਮਾਰੀ ਨਹੀਂ ਲੱਗਦੀ ਬੱਚੇ ਨੂੰ। ਜਦੋਂ ਆਰਟੀਫੀਸ਼ੀਅਲ ਬੱਚੇ ਬਣਾ ਦਿੱਤੇ ਨੇ, ਉਹਨਾਂ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ। ਬਿਲਕੁਲ ਅਸੀਂ ਕਰਨ ਦੇ ਆ ਧੱਕਾ। ਦੇਖੋ ਜੀ, ਅਸੀਂ ਉਹ ਦੋ ਇਨਸਾਨ, ਭਾਈ ਤਨਵੀਰ ਹੈ, ਰਾਣਾ ਸਾਹਿਬ ਨੇ, ਮੈਂ ਨੇ, ਅਸੀਂ ਤਾਂ ਫੇਰ ਵੀ ਕੋਈ ਅੱਜ ਤੋਂ 20 ਸਾਲ ਪਹਿਲੇ ਕੋਈ ਚੀਜ਼ਾਂ ਵੇਖੀਆਂ। ਅਸੀਂ ਪੁਰਾਣਾ ਦੌਰ ਫੇਰ ਵੀ ਵੇਖਿਆ, ਕੱਚੇ ਮਕਾਨ ਵੀ ਦੇਖੇ, ਅਸੀਂ ਕਲਮ ਦਵਾਤ ਵੀ ਦੇਖੀ, ਅਸੀਂ ਤਖਤੀ ਵੀ ਦੇਖੀ, ਅਸੀਂ ਸਿਆਹੀ ਵੀ ਦੇਖੀ, ਅਸੀਂ ਬੋਰੇ ਤੇ ਬਹਿ ਕੇ ਪੜ੍ਹ ਕੇ ਵੀ ਦੇਖਿਆ ਕਿ ਮਾਸਟਰ ਸਾਹਿਬ ਜਦੋਂ ਆਉਂਦੇ ਸੀ, ਤਖਤਾ ਜਿਹੜਾ ਹੁੰਦਾ ਸੀ, ਉਦੋਂ ਤਖਤਾ ਸਿਆਹ ਲਿਆ ਕੇ ਆਉਣਾ, ਬਾਹਰ ਲਾਉਣਾ, ਉਹ ਦੌਰ ਅਸੀਂ ਵੇਖਿਆ। ਸਾਡੀ ਅੱਜ ਦੀ ਯੂਥ ਨੇ ਉਹ ਚੀਜ਼ਾਂ ਨਹੀਂ ਵੇਖੀਆਂ। ਸਾਡੀ ਯੂਥ ਅੱਜ ਇੰਨੀ ਕੁ ਆਰਟੀਫੀਸ਼ੀਅਲ ਹੋ ਚੁੱਕੀ ਆ। ਯਕੀਨ ਕਰੋ ਅਸੀਂ ਬਹੁਤ ਵੱਡਾ ਧੱਕਾ ਕਰਨ ਦੇ ਆਪਣੀ ਯੂਥ ਨਾਲ। ਆਪਣੀ ਯੂਥ ਨੂੰ ਆਪਣੇ ਅਸਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ, ਲਾਜ਼ਮੀ ਕੋਸ਼ਿਸ਼ ਕਰਿਆ ਕਰੋ। ਆਪਣੇ ਕਲਚਰ, ਆਪਣੀ ਸਕਾਫਤ, ਆਪਣੀ ਮਿੱਟੀ, ਆਪਣੀ ਧਰਤੀ ਦੇ ਵਿੱਚ ਉਹਨਾਂ ਨੂੰ ਲਿਆ ਕੇ ਦੱਸੋ ਕਿ ਬੱਚੋ ਆਹ ਦੇਖੋ, ਆਹ ਸਰੋਂ ਆ, ਆਹ ਸਾਗ ਆ, ਆਹ ਡੇਰਾ ਵਾ, ਮੱਝਾਂ ਵਾ, ਗਾਵਾਂ ਵਾ, ਭੇਡਾਂ ਵਾ, ਬੱਕਰੀਆਂ ਵਾ। ਤੇ ਇਹ ਸਾਰਾ ਕੁਝ ਤੁਹਾਡੇ ਵੱਡਿਆਂ ਦਾ ਰਹਿਣ ਸਹਿਣ ਆ। ਜਿਵੇਂ ਜਿਵੇਂ ਅਸੀਂ ਆਪਣੇ ਵੱਡਿਆਂ ਦੇ ਕਲਚਰ ਨੂੰ ਛੱਡਦੇ ਜਾ ਰਹੇ ਹਾਂ ਨਾ, ਉਵੇਂ ਉਵੇਂ ਸਾਡੀ ਜ਼ਿੰਦਗੀ 'ਚ ਸਕੂਨ ਮੁੱਕਦਾ ਜਾ ਰਿਹਾ, ਬਿਮਾਰੀਆਂ ਵੱਧਦੀਆਂ ਜਾ ਰਹੀਆਂ, ਟੈਨਸ਼ਨਾਂ ਵੱਧਦੀਆਂ ਜਾ ਰਹੀਆਂ। ਯਕੀਨ ਕਰ ਲਓ,
ਇਸ ਚੀਜ਼ ਦਾ ਮੈਨੂੰ ਰਾਣਾ ਤਨਵੀਰ ਸਾਹਿਬ ਬੜਾ ਹੀ ਦੁੱਖ ਹੁੰਦਾ ਸੁਣ ਕੇ ਕਿ ਯਾਰ ਲੋਕ ਕਹਿੰਦੇ ਆ ਕਿ ਮੁਖਲਸ ਬੰਦਾ ਨਹੀਂ ਲੱਭਦਾ ਔਰ ਯਾਰ ਮੇਰੀ ਜ਼ਿੰਦਗੀ 'ਚ ਮੁਖਲਸ ਬੰਦਾ ਹੀ ਨਹੀਂ ਆਇਆ ਤਾਂ ਬੜਾ ਦੁੱਖ ਹੁੰਦਾ ਸੁਣ ਕੇ ਬਾਬਾ ਜੀ ਹਾਂਜੀ ਕਿ ਮੁਖਲਸ ਬੰਦਾ ਤੁਹਾਡੀ ਪੂਰੀ ਜ਼ਿੰਦਗੀ ਲਾਈਫ 'ਚ ਕੋਈ ਬੰਦਾ ਹੀ ਤੁਹਾਡੇ ਕੇ ਮੁਖਲਸ ਨਾ ਆਵੇ ਇਹ ਸਾਡੇ ਉੱਤੇ ਬੜਾ ਵੱਡਾ ਅਜ਼ਾਬ ਆ ਹਾਂਜੀ ਸਾਡੇ ਉੱਤੇ। ਹਾਂਜੀ ਤੇ ਪਹਿਲੇ ਵਕਤ ਸੀ ਸਾਰੇ ਮਹੱਲੇ ਵਾਲੇ ਗਵਾਂਢੀ ਹਰ ਕੋਈ ਮੁਖਲਸ ਹੁੰਦਾ ਸੀ ਇੱਕ ਦੂਸਰੇ ਨਾਲ। ਬਾਬਾ ਜੀ ਤੁਸੀਂ ਕਹਿਣਾ ਚਾਹੁੰਦੇ ਪੁਰਾਣੇ ਦੌਰ ਉੱਤੇ? ਅਸੀਂ ਤਾਂ ਇਹ ਕਹਿਣਾ ਜੀ ਵੀ ਪੂਰਾ ਪਿੰਡ ਜਿਹੜਾ ਸੀ ਨਾ ਹਰ ਬੰਦਾ ਹੀ ਮਿਲਣਸਾਰ ਸੀ। ਅਮੀਰ ਆ ਗਰੀਬ ਆ ਸਾਰੀ ਦਿਨ ਨਹੀਂ ਤਾਂ ਰਾਤ ਦੂਏ ਨੇ ਤੇ ਚੌਥੇ ਸਾਰੇ ਪਿੰਡ ਰਾਣੀ ਦੁਆ ਸਲਾਮ ਜੀ ਇੰਨਾ ਹਯਾ ਕਰੀਦਾ। ਅੱਛਾ ਉਦੋਂ ਜਦੋਂ ਧੀ ਭੈਣ ਦੀ ਸ਼ਾਦੀ ਹੁੰਦੀ ਸੀ ਹਾਂਜੀ ਦੁੱਧ ਫ੍ਰੀ ਬਿਸਤਰੇ ਫ੍ਰੀ ਬੰਦੇ ਫ੍ਰੀ ਉਹਨਾਂ ਨੂੰ ਸਾਂਭਣ ਨੂੰ ਭਾਵੇਂ ਕਿਸੇ ਅਦਨਾ ਦੀ ਆ ਤੇ ਭਾਵੇਂ ਆਲਾ ਦੀ। ਅੱਛਾ ਬਜ਼ੁਰਗੋ ਇੱਕ ਅਸੀਂ ਵੀ ਵੇਖਿਆ ਖੁਦ ਹਾਂਜੀ ਕਿ ਭਾਵੇਂ ਕਿਸੇ ਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਹਾਂਜੀ ਲੇਕਿਨ ਹਮਸਾਏ ਨਾਲ ਲਾ ਕੇ ਮੰਜੀ ਬਿਸਤਰੇ ਇਕੱਠੇ ਕਰਦੇ ਹਾਂਜੀ ਬਿਲਕੁਲ ਜੀ ਬਿਲਕੁਲ। ਹਾਂ। ਅਗਰ ਕਿਸੇ ਗਰੀਬ ਦੀ ਵੀ ਆ ਨਾ ਤੇ ਸਾਰੇ ਅਮੀਰ ਵੀ ਜਿਹੜੇ ਤਗੜੇ ਸੀ ਉਹ ਵੀ ਨਾਲ ਮੋਹਰੇ ਹੁੰਦੇ ਸੀ ਤੇ ਉਹਨਾਂ ਦੀ ਨਹੀਂ ਸਾਡੀ ਸਾਡੀ ਧੀ ਹੈ। ਉਦੋਂ ਹਰ ਇੱਕ ਦੀ ਧੀ ਆਪਣੀ ਧੀ ਸੀ, ਭਾਵੇਂ ਸਿੱਖ ਸੀ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਭਾਵੇਂ ਕੋਈ ਵੀ ਮਜ਼ਹਬ ਸੀ। ਨਹੀਂ ਜੀ ਧਰਮ ਭਾਈ ਤਨਵੀਰ ਸਭ ਤੋਂ ਪਹਿਲਾਂ ਇਨਸਾਨ ਬਣਨਾ ਚਾਹੀਦਾ। ਹਾਂਜੀ ਉਹ ਇਨਸਾਨ ਬਣੋ ਤੇ ਸਭ ਤੋਂ ਬਿਹਤਰੀਨ ਇਨਸਾਨ ਆ ਜਿਹੜਾ ਸਾਰਿਆਂ ਵਾਸਤੇ ਫਾਇਦੇਮੰਦ ਆ। ਅੱਛਾ ਮੈਂ ਇੱਕ ਗੱਲ ਕਰਦਾ ਚਲਾਂ, ਦੇਖੋ ਕਿੱਡਾ ਪਿਆਰਾ ਢੱਗਾ ਵਾ ਬੋਲਦ ਵਾ ਤੇ ਉਹ ਉਹਦੇ ਨਾਲ ਬੰਨੇ ਹੋਈਆਂ ਉਹ ਘੁੰਗਰੂ ਟੱਲੀਆਂ ਤੇ ਕਿਆ ਹੀ ਸਵਾਲ। ਅੱਛਾ ਤਨਵੀਰ ਭਾਈ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਚਲਾਂ ਤੇ ਇਨਸਾਨ ਸਭ ਤੋਂ ਵਧੀਆ ਇਨਸਾਨ ਜਿਹੜਾ ਲੋਕਾਂ ਵਾਸਤੇ ਫਾਇਦੇਮੰਦ ਹੁੰਦਾ। ਇਨਸਾਨ ਦੀ ਮੈਂ ਐਗਜ਼ਾਮਪਲ ਇੰਜ ਦਿੰਦਾ ਕਿ ਜਿਹੜਾ ਦਰਖਤ ਹੁੰਦਾ ਨਾ ਦਰਖਤ ਫਲਦਾਰ ਦਰਖਤ, ਉਸ ਦਰਖਤ ਨੇ ਕਦੀ ਨਹੀਂ ਸਾਨੂੰ ਪੁੱਛਿਆ ਫਲ ਖਾ ਲੈਣ ਨੂੰ ਤੂੰ ਤੇਰੀ ਬਰਾਦਰੀ ਕੀ ਆ ਤੇਰਾ ਮਜ਼ਹਬ ਕੀ ਆ। ਦਰਖਤ ਨੇ ਕਦੀ ਨਹੀਂ ਪੁੱਛਿਆ ਤੂੰ ਮੇਰੀ ਛਾਂ ਥੱਲੇ ਬੈਠੋ ਤੂੰ ਕੌਣ ਆ। ਅੱਛਾ ਇਨਸਾਨ ਇੱਕ ਦਰਖਤ ਦੀ ਮਾਨੰਦ ਹੁੰਦਾ ਕਿ ਉਹ ਹਰ ਬੰਦੇ ਨੂੰ ਫਾਇਦਾ ਦਿੰਦਾ ਤੇ ਇਨਸਾਨ ਵੀ ਉਹ ਚੰਗਾ ਜਿਹੜਾ ਹਰ ਇਨਸਾਨ ਨੂੰ ਫਾਇਦਾ ਦੇਵੇ। ਜੀ ਪਹਿਲਾਂ ਇਨਸਾਨ ਬਣੋ, ਮਜ਼ਹਬ ਬਰਾਦਰੀਆਂ ਤੋਂ ਬਾਅਦ ਦੀ ਗੱਲ ਆ। ਬਿਲਕੁਲ। ਤੇ ਅਸੀਂ ਕੀ ਕਰਦੇ ਆ ਦੇਖੋ ਇਸਲਾਮ ਨੇ ਬੜੇ ਅੱਛੇ ਅਸੂਲ ਦੱਸੇ ਆ ਕਿ ਸੱਚਾਈ ਇਮਾਨਦਾਰੀ ਹਮਦਰਦੀ ਅਹਿਸਾਸ ਕਿ ਸਾਡੇ ਸਾਰਿਆਂ 'ਚ ਹੈਗਾ। ਇਹਦਾ ਮਤਲਬ ਹੈ ਤੁਸੀਂ ਉਹ ਕੁਆਂਟੀਟੀ ਵਧਾਉਂਦੇ ਆ ਕੁਆਲਿਟੀ ਨਹੀਂ ਬਿਹਤਰ ਕਰਦੇ ਆਪਣੀ। ਮੈਂ ਕਹਿੰਦਾ ਆਪਣੀ ਕੁਆਲਿਟੀ ਆਪਣੇ ਵਜੂਦ ਦੀ ਕੁਆਲਿਟੀ ਬਿਹਤਰ ਕਰੋ ਤੇ ਮਜ਼ਹਬ ਹਰ ਇਨਸਾਨ ਦੀ ਕਦਰ ਕਰੋ ਮੁਹੱਬਤ ਪਿਆਰ ਕਰੋ। ਤੇ ਰਾਣਾ ਸਾਹਿਬ ਤੁਸੀਂ ਕਹਿੰਦੇ ਆ? ਅਸੀਂ ਇਹੀ ਕਹਿੰਦੇ ਆ ਜੀ ਆਪਣੀ ਪੁਰਾਣੀ ਰਿਵਾਇਤ ਰਸਮੋ ਰਿਵਾਜ ਨੇ ਉਹਨਾਂ ਵੱਲ ਵਾਪਸ ਆਉਣਾ ਚਾਹੀਦਾ। ਆਪਣੇ ਬੱਚਿਆਂ ਨੂੰ ਡੇਰਿਆਂ ਦੇ ਉੱਤੇ ਪਿੰਡਾਂ ਦੇ ਉੱਤੇ ਅਗਰ ਸ਼ਹਿਰ ਦੇ ਵਿੱਚ ਵੀ ਲੋਕ ਰਹਿੰਦੇ ਨੇ ਨਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਲਾਜ਼ਮੀ ਉਹਨਾਂ ਨੂੰ ਇੱਕ ਵੀਕਐਂਡ ਉਹਨਾਂ ਦਾ ਗੇੜਾ ਲਵਾਉਣਾ ਚਾਹੀਦਾ। ਇਹਨਾਂ ਡੇਰਿਆਂ ਤੇ ਆਉਣਾ ਚਾਹੀਦਾ, ਇਹਨਾਂ ਬਜ਼ੁਰਗਾਂ ਨੂੰ ਮਿਲਵਾਉਣਾ ਚਾਹੀਦਾ। ਉਹਨਾਂ ਨੂੰ ਪਤਾ ਚੱਲੇ ਕਿ ਸਾਡਾ ਪੰਜਾਬ ਕਿੱਦਾਂ ਦਾ ਸੀ, ਲੋਕ ਕਿੱਦਾਂ ਵੱਸਦੇ ਸੀ। ਕਿਉਂਕਿ ਬੱਚੇ ਜਿਹੜੇ ਨੇ ਨਾ ਅੱਜ ਕੱਲ ਉਹ ਸਿਰਫ ਮੋਬਾਈਲਾਂ ਤੋਂ ਥੱਲੇ ਨਹੀਂ ਉਤਰਦੇ ਪਏ। ਉਹਨਾਂ ਦੇ ਹੱਥ 'ਚ ਮੋਬਾਈਲ ਆ ਤੇ ਉਹਨਾਂ ਨੂੰ ਸਾਰੀ ਦਿਹਾੜੀ ਮਾਂ ਜਿਹੜੀ ਦੇ ਕੇ ਮੋਬਾਈਲ ਤੇ ਆਪ ਉਹ ਆਪਣਾ ਕਿਚਨ ਦੇ ਕੰਮ ਜਾਂ ਦੂਸਰੇ ਕੰਮ ਕਰਨ ਲੱਗ ਪੈਂਦੀ ਹੈ। ਉਹਦੇ ਤੋਂ ਬਾਹਰ ਨਿਕਲਣਾ ਚਾਹੀਦਾ ਬੱਚਿਆਂ। ਬਿਲਕੁਲ ਜੀ ਬਿਲਕੁਲ। ਪਹਿਲੀ ਰਾਣਾ ਸਾਹਿਬ ਦੀ ਗੱਲ ਸਹੀ ਹੈ ਕਿ ਪਹਿਲੀ ਤਰਬੀਅਤ ਮਾਂ-ਬਾਪ ਦੀ ਗੋਦ, ਮਾਂ ਦੀ ਗੋਦ ਤੇ ਬਾਪ। ਅਸੀਂ ਕੋਸ਼ਿਸ਼ ਕਹਿੰਦੇ ਆ ਜੀ ਸਾਡਾ ਟੀਚਰ ਹੀ ਸਾਡੀ ਤਰਬੀਅਤ ਕਰੇ ਬੱਚੇ ਦੀ। ਟੀਚਰ ਕਿਵੇਂ ਤਰਬੀਅਤ ਕਰੇਗਾ ਉਹ ਤਾਂ ਖੁਦ ਸਮਝਦਾ ਕਿ ਬੱਚਾ ਮੇਰੇ ਰੋਜ਼ਗਾਰ ਦਾ ਜ਼ਰੀਆ ਵਾ। ਕਿਉਂਕਿ ਜੋ ਵਾਲਿदैन ਨੇ ਸੋਚਣਾ ਨਾ ਆਪਣੀ ਔਲਾਦ ਬਾਰੇ ਉਹ ਦੂਜਾ ਕੋਈ ਨਹੀਂ ਸੋਚ ਸਕਦਾ। ਤੇ ਮੈਂ ਆਪਣੇ ਜਿਹੜੇ ਵਾਲਿदैन ਆ ਉਹਨਾਂ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਉਹਨਾਂ ਦੀ ਤਰਬੀਅਤ ਕਰਨਾ ਚਾਹੁੰਦੇ ਨਾ ਆਪਣੇ ਬੱਚਿਆਂ ਦੀ, ਖੁਦ ਦੇਖੋ ਉਹਨਾਂ ਨੂੰ, ਖੁਦ ਵੇਖੋ ਕੀ ਕਰਦੇ ਆ ਮੇਰਾ ਬੱਚਾ, ਕਲਚਰ ਨਾਲ ਕਿੰਨਾ ਕੁ ਜੁੜਿਆ, ਆਪਣੇ ਅਸਲ ਨਾਲ ਕਿੰਨਾ ਕੁ ਜੁੜਿਆ ਵਾ, ਆਰਟੀਫੀਸ਼ੀਅਲ ਕਿੰਨਾ ਕੁ ਹੋ ਗਿਆ, ਇਹਦਾ ਰਹਿਣ ਸਹਿਣ ਕੀ, ਇਹਦਾ ਬਹਿਣ ਉੱਠਣ ਕੀ ਆ। ਇਹ ਮਾਂ-ਬਾਪ ਦਾ ਪਹਿਲੋ ਹੱਕ ਬਣਦਾ ਕਿ ਆਪਣੇ ਬੱਚੇ ਬੋਲੀ ਦੇ ਬਾਰੇ ਵੀ ਉਹਨੂੰ ਜਿਹੜਾ ਬੋਲੇ ਪੰਜਾਬੀ ਬੋਲੇ ਹਾਂ ਆਪਣੀ ਮਾਂ ਬੋਲੀ ਜਿਹੜੀ ਵੀ ਹੈ ਹਰ ਜ਼ੁਬਾਨ ਵੀ ਹੈ ਲੇਕਿਨ ਪੰਜਾਬੀ ਨਾ ਭੁੱਲੇ ਆਪਾਂ। ਇਹ ਦੇਖੋ ਜੀ ਮੈਂ ਇੱਕ ਗੱਲ ਕਰਾਂਗਾ ਜਿਹੜਾ ਨਾ ਪੰਜਾਬ ਦਾ ਜਿਹੜਾ ਕਲਚਰ ਆ ਤੇ ਅੱਗੇ ਮੈਂ ਇੱਕ ਦੋਸਤ ਕੋ ਗਿਆ, ਉਹਨੇ ਡੇਰਾ ਸੀ, ਉਹਨੇ ਵੀ ਇਦਾਂ ਪਿੰਡ ਜ਼ਮੀਨਾਂ 'ਚ ਆਪਣਾ ਘਰ ਬੂਆ ਬਣਾਇਆ, ਅੰਬਾਂ ਦੇ ਬਾਗ ਸੀਗੇ ਬੜੇ ਪਿਆਰੇ, ਕਿੰਨੂ ਸੀਗੇ ਲਾਏ ਉਹਨੇ। ਉਹ ਐਂ ਲੱਗਦਾ ਸੀ ਕਿ ਮੈਂ ਕਿਸੇ ਬਹੁਤ ਹੀ ਖੂਬਸੂਰਤ ਦੁਨੀਆ ਦੇ ਵਿੱਚ ਆ ਗਿਆ। ਅਸੀਂ ਆਪਣਾ ਪੰਜਾਬ ਛੱਡ ਕੇ ਦੂਸਰੇ ਮੁਲਕਾਂ ਜਾ ਕੇ ਸਕੂਨ ਤਲਾਸ਼ ਕਰਨ ਦੀ ਕੋਸ਼ਿਸ਼ ਕਰੀਦੀ ਆ ਕਿ ਯਾਰ ਉੱਥੇ ਚੱਲਦੇ ਆ, ਉੱਥੇ ਦਾ ਰਹਿਣ ਸਹਿਣ ਅੱਛਾ ਹੋਊਗਾ। ਯਕੀਨ ਕਰੋ ਜੋ ਪੰਜਾਬ ਦੇ ਵਿੱਚ ਮੌਸਮ ਨੇ, 5 ਦਰਿਆ ਨੇ, ਇਹਦੀ ਮਿੱਟੀ ਆ, ਯਕੀਨ ਕਰੋ ਸਰੋਂ ਦੇ ਖੇਤ ਲਾ ਲਓ, ਕਿੰਨੂ ਦੇ ਬਾਗ ਲਾ ਲਓ, ਫਲੂਟਰ ਲਾ ਲਓ, ਮਸੰਮੀ ਲਾ ਲਓ, ਇਸ ਤੋਂ ਬਾਅਦ ਮੂਲੀ, ਗਾਜਰ, ਛੱਲੀ, ਹਰ ਕਿਸਮ ਦਾ ਫਲ ਇੱਥੇ। ਇਹਦੀ ਮਿੱਟੀ ਬੜੀ, ਧਰਤੀ ਬੜੀ ਜ਼ਰਖੇਜ਼ ਆ। ਤੇ ਇਹ ਸਾਡਾ ਮਜ਼ਹਬ ਹੀ ਦੱਸਦਾ ਕਿ ਆਪਣੇ ਅਸਲ ਦੀ ਤਰਫ ਜਾਓ, ਆਪਣੇ ਵੱਡਿਆਂ ਦੀ ਜੋ ਰਹਿਣ ਸਹਿਣ ਸੀ ਆਪਣੇ ਕਲਚਰ ਦੀ ਤਰਫ ਜਾਓ। ਤੁਸੀਂ ਮਲਕ ਸਾਹਿਬ ਅਕਸਰ ਵੇਖਿਆ ਹੋਣਾ ਜਿਹੜੇ ਸਾਡੇ ਉਧਰ ਚੜ੍ਹਦੇ ਪੰਜਾਬ ਦੇ ਸਿੱਖ ਨੇ, ਉਹ ਅਗਰ ਇੰਗਲੈਂਡ ਰਹਿੰਦੇ ਨੇ, ਕੈਨੇਡਾ ਰਹਿੰਦੇ ਨੇ, ਜਿਹੜੇ ਮਰਜ਼ੀ ਮੁਲਕ ਰਹਿੰਦੇ ਨੇ, ਉਹਨਾਂ ਨੇ ਆਪਣੀ ਪੰਜਾਬੀਅਤ ਨਹੀਂ ਭੁੱਲੀ। ਉਹਨਾਂ ਨੇ ਉੱਥੇ ਜਾ ਕੇ ਵਾਹੀ ਕੀਤੀ, ਉੱਥੇ ਜ਼ਮੀਨਾਂ ਖਰੀਦ ਲਈਆਂ, ਉਹਨਾਂ ਨੇ ਤਰੱਕੀ ਕੀਤੀ, ਉਹਨਾਂ ਨੇ ਘਰ ਆਪਣੇ ਬਣਾਏ, ਰਹਿੰਦੇ ਉੱਥੇ ਪਏ ਨੇ, ਉਹਨਾਂ ਨੇ ਉੱਥੇ ਆਪਣੇ ਡੇਰੇ ਵੀ ਬਣਾਏ ਨੇ।
ਉਹਨਾਂ ਨੇ ਸਾਰੀ ਜੋ ਉਹਨਾਂ ਨੇ ਪੰਜਾਬ ਦੇ ਵਿੱਚ ਕੰਮ ਕਰਦੇ ਸੀ ਉਹੀ ਉੱਥੇ ਜਾ ਕੇ ਉਹਨਾਂ ਨੇ ਸ਼ੁਰੂ ਕੀਤੇ। ਮੈਂ ਲੇਕਿਨ ਸਾਡੇ ਵਰਗੇ ਇੱਕ ਬੰਦਾ ਬਾਹਰ ਚਲੇ ਜਾਂਦਾ, ਉਹ ਇੱਥੇ ਆ ਕੇ ਆਪਣਾ ਘਰ ਜਿਹੜਾ ਕੱਚਾ ਹੁੰਦਾ ਉਹਨੂੰ ਢਾ ਲੈਂਦਾ ਤੇ ਉਹਦੀ ਜਗ੍ਹਾ ਤੇ ਕੋਠੀਆਂ ਬਣਾ ਕੇ ਬਹਿ ਜਾਂਦੇ, ਲੇਕਿਨ ਘਰਾਂ ਦੇ ਵਿੱਚ ਮੁਹੱਬਤ ਨਹੀਂ ਰਹੀ। ਮੁਹੱਬਤ ਨਹੀਂ। ਮੈਂ ਇਹ ਗੱਲ ਕਰਾਂਗਾ ਪੰਜਾਬੀ ਬੋਲੀ ਤੇ ਗੱਲ ਕੀਤੀ ਤਨਵੀਰ ਸਾਹਿਬ ਨੇ। ਦੋਸਤੋ ਜੇ ਤੁਸੀਂ ਅੱਜ ਜਿੰਨੇ ਵੀ ਪ੍ਰੋਗਰਾਮ ਨੇ ਪਾਕਿਸਤਾਨ ਦੇ ਬੜੇ ਮਸ਼ਹੂਰ ਨੇ, ਜਿਨ੍ਹਾਂ ਚ ਲਾਫਟਰ, ਜਿਨ੍ਹਾਂ ਚ ਮਜ਼ਾਹੀਆ ਗੱਲ ਕੀਤੀ ਜਾਂਦੀ ਹੈ, ਕਿਹੜੀ ਜ਼ਬਾਨ ਚ ਕੀਤੀ ਜਾਂਦੀ? ਪੰਜਾਬੀ ਚ। ਹਾਂ, ਫਿਰ ਦੂਸਰੀ ਗੱਲ ਏ ਸ਼ਾਇਰੀ। ਤੁਸੀਂ ਜੋ ਵਜ਼ਨ ਸ਼ਾਇਰੀ ਦਾ, ਜੋ ਰਦੀਫ ਕਾਫੀਆ ਪੰਜਾਬੀ ਜ਼ੁਬਾਨ ਦਾ, ਯਕੀਨ ਕਰੋ ਬੁੱਲੇ ਸ਼ਾਹ, ਮੀਆਂ ਮੁਹੰਮਦ ਬਖਸ਼, ਵਾਰਿਸ ਸ਼ਾਹ ਤੇ ਅੱਜ ਕੱਲ ਦੇ ਤਜਮਲ ਕਲੀਮ ਸਾਹਿਬ ਸੁਣ ਲਓ, ਬੜੇ ਬੜੇ ਤੁਹਾਡੇ ਦੌਰ ਚ ਵਾਲਦਾ ਨੂੰ ਕੀ ਕਿਹਾ ਜਾਂਦਾ ਸੀ? ਕੀ ਨਾਮ? ਅੰਮੀ ਕਹਿੰਦਾ, ਕੋਈ ਬੀਬੀ ਬਹੁਤੇ ਤਾਂ ਕਹਿੰਦੇ ਸੀ। ਅੱਛਾ, ਮੰਮੀ ਨਹੀਂ ਸੀ ਉਹ ਕਦੀ ਨਹੀਂ, ਨਾ ਪਤਾ ਹੀ ਨਹੀਂ ਕਿ ਨਾ ਅੰਮਾ ਬੀਬੀ ਕਹਿਣਾ। ਅੰਮਾ ਜੀ, ਵਾਹ ਵਾਹ ਜੀ। ਵਾਲਦ ਨੂੰ ਅੱਬਾ ਜੀ, ਅੱਬਾ ਜੇ ਜੀ। ਚਾਚਾ ਵੀ ਅੱਛਾ, ਤੁਹਾਡੇ ਦੌਰ ਚ ਇੱਕ ਰਿਸ਼ਤਿਆਂ ਦਾ ਇਹਤਰਾਮ ਬੜਾ ਹੁੰਦਾ ਸੀ। ਹਾਂਜੀ, ਮਾਮੇ ਨੇ ਆਏ ਨਾ ਤੇ ਨੌਵਾਂ ਨੇ ਫਟਾਫਟ ਘੁੰਡ ਕਰ ਲੈਣੇ ਤੇ ਉਹ ਚੁੱਪ ਹੋ ਜਾਣਾ ਕਿ ਵੱਡਾ ਮਾਮਾ ਆ ਗਿਆ, ਵੱਡਾ ਤਾਇਆ ਆ ਗਿਆ। ਅੱਛਾ, ਉਹ ਵੱਡਿਆਂ ਦੀ ਬੜੀ ਗੱਲ ਸੀ, ਉਹ ਵੀ ਗੱਲ ਖਤਮ ਹੁੰਦੀ ਯਾਰ ਵੱਡਿਆਂ ਦੀ ਇੰਨਾ ਕਿ ਕਿਸੇ ਕਮੀ ਦਾ ਵੀ ਸਿਆਣਾ ਆਉਂਦਿਆ ਨਾ, ਅਸੀਂ ਖੁਦ ਬਾਜ਼ਾਰ ਬਦਲ ਲਈਦਾ ਸੀ। ਬੰਦੇ ਹੋ ਗਏ, ਬੱਚੇ ਹੋ ਇਹ ਗਏ। ਚੌਥਾ ਹਿੱਸਾ ਪਿੰਡ ਦਾ ਸਾਡਾ ਆ ਤੇ ਜਿਹੜੀ ਚਦਰਾ ਆ ਉਹ ਸਾਡੀ ਆ। ਜਿਹੜੇ ਲੰਬੜਦਾਰ ਆ ਨਾ, ਇਹ ਪਾਵਰ ਆ, ਉਹ ਸਾਡੀ ਆ। ਸਹੀ ਮਾਸ਼ਾਅੱਲਾ। ਲੇਕਿਨ ਫਿਰ ਵੀ ਇੰਨੀ ਇੱਜ਼ਤ ਕਰਦੇ। ਇੱਜ਼ਤ ਇੰਨੀ ਕਰਦੇ ਆ। ਇੱਥੇ ਰੁੰਗ ਪਰਾਰ ਆਇਆ, ਮੇਰਾ ਭਰਾ ਚਾਚੇ ਦਾ ਪੁੱਤ ਬ੍ਰਿਗੇਡੀਅਰ ਆ, ISI ਦਾ, ਦੂਜਾ ਕਰਨਲ ਸੀ ਤੇ ਦੋਵੇਂ ਆਏ, ਤੀਆ ਚੀਫ ਸੀ। ਉਹਨਾਂ ਨੇ ਕਿਹਾ ਰੋਟੀ ਡੇਰੇ ਬਹਿ ਕੇ ਖਾਣੀ, ਉੱਥੇ ਅੰਬ ਥੱਲੇ ਖਾਧੀ, ਇੱਥੇ ਵੇਰਣਾ ਉਹਦੇ ਪਰਲੇ ਬੰਨੇ, ਕਿ ਡੇਰੇ ਜਾ ਕੇ ਖਾਣੀ। ਡੇਰੇ ਦਾ ਇੱਕ ਆਪਣਾ ਹੀ ਸਵਾਦ ਤੇ ਇੰਨਾ ਸਵਾਦ ਆ, ਨਹੀਂ ਕਿ ਏਡੇ ਥਾਲਟੀ ਵਾਲੇ ਹੋ ਕੇ ਵੀ ਬਿਲਕੁਲ ਜੀ, ਉਹ ਆਪਣੇ ਆਪਣੇ ਅਸਲ ਤੋਂ ਨਹੀਂ ਦੂਰ ਆ। ਲਓ ਦੋਸਤੋ, ਗੱਲ ਇਹ ਆ ਕਿ ਮੈਂ ਇੱਕ ਬਾਬਾ ਜੀ ਸਦੀਕ ਹੈਰਤ ਸਾਹਿਬ ਦੀ ਇੱਕ ਨਜ਼ਮ ਦੇ ਉੱਤੇ ਐਂਡ ਕਰਾਂਗਾ ਇਸ ਵੀਡੀਓ ਦਾ, ਕਿ ਅਸੀਂ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ, ਸਾਰੇ ਵੀਰ ਜਿੰਨੇ ਵੀ ਪੰਜਾਬੀ ਭਾਈ ਸਾਕਬ ਨੇ ਆ, ਤਨਵੀਰ ਨੇ, ਯਾਸਰ ਮਲਕ ਆ, ਰਾਣਾ, ਜੇਮ ਸਾਹਿਬ, ਇਹ ਸਾਡਾ ਮਕਸਦ ਇਹ ਹੈ ਕਿ ਸਾਡੀ ਜਿਹੜੀ ਯੂਥ ਹੈ ਨਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਅਸਲ ਦੀ ਤਰਫ ਆਵੇ। ਆ ਜਿਹੜੀ ਟੈਨਸ਼ਨ ਆ, ਪਰੇਸ਼ਾਨੀਆਂ, ਬਿਮਾਰੀਆਂ ਵਧੀਆਂ ਸਾਡੇ ਅੰਦਰ ਘਟਣ, ਲੋਕ ਇੱਕ ਦੂਸਰੇ ਦਾ ਦੁੱਖ ਦਰਦ ਵੰਡਣ, ਅਹਿਸਾਸ ਕਰਨ। ਉਹ ਇੱਕ ਨਜ਼ਮ ਮੈਨੂੰ ਬਾਬਾ ਜੀ ਦੇ ਉਹ ਪੂਰੇ ਸਿਸਟਮ ਦੇ ਉੱਤੇ ਬੜੀ ਅਕਾਸੀ ਕਰਦੀ ਆ। ਮੈਂ ਉਹ ਸੁਣਾਉਣਾ ਵਾ ਤੁਹਾਨੂੰ ਕਿ ਕਿੰਨੇ ਰੰਗ ਜ਼ਮਾਨੇ ਬਦਲੇ। ਇਹ ਬਜ਼ੁਰਗ, ਇਹਨਾਂ ਦਾ ਵਕਤ ਮੈਂ ਤੁਹਾਨੂੰ ਸੁਣਾਉਣ ਲੱਗਾ ਨਜ਼ਮ। ਮੈਂ ਦੱਸਦਾ ਕਿ 12 ਨੇ ਬੱਕਰੇ ਦਾ ਗੋਸ਼ਤ ਸੀ। ਹਾਂਜੀ, ਉਦੋਂ ਟੈੜੀਆਂ ਵੀ ਚੱਲਦੀਆਂ ਸੀ। ਹਾਂਜੀ, ਤੇ ਬਾਕੀ 12 ਨੇ ਬੱਕਰੇ ਦਾ ਗੋਸ਼ਤ। 12 ਨੇ। ਅੱਛਾ ਦੋਸਤੋ, ਕਿੰਨੇ ਰੰਗ ਜ਼ਮਾਨੇ ਬਦਲੇ, ਕਈ ਰੁਪਈਏ ਆਨੇ ਬਦਲੇ। ਜਿਵੇਂ ਬਾਬਾ ਜੀ ਕਹਿੰਦੇ ਕਿ ਆਨੇ, ਟਕੇ, ਰੁਪਈਏ, ਛੋਟੇ ਛੋਟੇ ਪੰਜੂ, ਟੈੜੀ ਪੈਸੇ ਵੀ ਚੱਲਦੇ ਸੀ। ਹੁਣ ਤਾਂ 10 ਰੁਪਈਆਂ ਦੀ ਵੈਲਿਊ ਖਤਮ ਹੋ ਗਈ, 100 ਵੀ, 50 ਰੁਪਈਏ ਬੱਚਾ ਨਹੀਂ ਲੈਂਦਾ। ਉਹ ਕਹਿੰਦੇ ਕਿੰਨੇ ਰੰਗ ਜ਼ਮਾਨੇ ਬਦਲੇ, ਕਈ ਰੁਪਈਏ ਆਨੇ ਬਦਲੇ, ਧੜੀਆਂ ਸੇਰ ਤੇ ਤੋਲੇ ਮਾਸ਼ੇ, ਧੜੀਆਂ ਸੇਰ ਤੇ ਤੋਲੇ ਮਾਸ਼ੇ, ਗਿੱਠਾਂ ਕਰਮਾਂ ਕਾਨੇ ਬਦਲੇ। ਫਿਰ ਅੱਗੇ ਕਹਿੰਦੇ ਲਾਲਚੀਆਂ ਦਾ ਇਸ਼ਕ ਨਕਾਰਾ, ਉਹਦਾ ਇਸ਼ਕ ਮੁਹੱਬਤ ਪਿਆਰ ਸੀਗਾ ਸੱਚਾ। ਲਾਲਚੀਆਂ ਦਾ ਇਸ਼ਕ ਨਕਾਰਾ, ਪੈਸਾ ਵੇਖ ਯਾਰਾਨੇ ਬਦਲੇ। ਰਾਣਾ ਸਾਹਿਬ ਖਾਣੇ ਦੀ ਗੱਲ ਕਰਦੇ ਆ, ਮੱਕੀ ਮੱਖਣ ਸਾਗ ਸਰੋਂ ਦਾ। ਆ ਮੌਸਮ ਆ ਗਿਆ ਹੁਣ, ਸਰੋਂ ਦੇ ਖੇਤ, ਪੀਲੇ ਫੁੱਲ, ਸਾਗ, ਕਿਆ ਬਾਤ। ਮੱਕੀ ਮੱਖਣ ਸਾਗ ਸਰੋਂ ਦਾ, ਚਿਕਨ ਬਲੈਲਰ ਖਾਣੇ ਬਦਲੇ। ਮੁਰਗਾ ਆਇਆ, ਉਹਨੇ ਆ ਕੇ ਸਾਨੂੰ ਲਾਤਾ ਪੀਜ਼ੇ ਤੇ, 버ਗਰ ਤੇ, ਸ਼ਵਾਰਮੇ ਤੇ। ਜੋ ਇੱਕ ਸਾਗ ਦਾ, ਸਰੋਂ ਦੇ ਸਾਗ ਦਾ, ਮੱਖਣ ਦਾ ਸਵਾਦ ਸੀ ਰਾਣਾ ਸਾਹਿਬ, ਉਹ ਸਾਨੂੰ ਨਹੀਂ ਲੱਭਦਾ। ਡਾਕਟਰ ਦੱਸਦੇ ਨੇ ਸਾਲ ਬਾਅਦ ਸਾਗ ਖਾਈਦਾ ਹੀ ਮਿਹਦਾ ਵਾਸ਼ ਹੋ ਜਾਂਦਾ ਸੀ, ਜਿੰਨੀਆਂ ਬਿਮਾਰੀਆਂ ਹੁੰਦੀਆਂ ਸਾਰੀਆਂ ਸਾਫ਼ ਹੋ ਜਾਂਦੀਆਂ। ਅਸੀਂ 80 ਰੁਪਈਆਂ ਦਾ ਵੇਚਿਆ, ਅੱਜ ਲੱਖ ਤੋਂ ਉੱਤੇ ਦਾ। ਬਾਲ ਲੜਦੇ ਨੇ ਉਹਨਾਂ ਨੇ ਸਾਗ ਇਹ ਹਿਸਾਬ ਤੁਸੀਂ ਲਾ ਲਓ, ਫਿਰ ਰੁਪਈਆ ਲੱਖ 'ਚ ਚੱਲ ਗਿਆ। ਇਦਾਂ ਹੀ ਬਾਬਾ ਜੀ ਅੱਗੇ ਕਹਿੰਦੇ ਆ ਕਿ ਜ਼ੱਚਾ ਬੱਚਾ ਆਪਰੇਸ਼ਨ ਥੀਏਟਰ, ਜ਼ੱਚਾ ਬੱਚਾ ਆਪਰੇਸ਼ਨ ਥੀਏਟਰ, ਨਰਸਾਂ ਚੁੱਕ ਨਿਆਣੇ ਬਦਲੇ। ਗੱਲ ਇਹ ਆ ਕਿ ਪਹਿਲੋਂ ਇੱਕ ਦਾਈ ਹੁੰਦੀ ਸੀ ਪਿੰਡ ਦੀ, ਹਾਂਜੀ, ਆਪਰੇਸ਼ਨ ਦਾ ਪਤਾ ਹੀ ਨਹੀਂ ਸੀ ਹੁੰਦਾ ਬੀਬੀਆਂ ਨੂੰ। ਬੀਬੀਆਂ ਨੇ ਘਰਾਂ ਦੇ ਕੰਮ ਕਰਨੇ ਤੇ ਬੱਚੇ ਦੀ ਘਰ ਹੀ ਪੈਦਾਇਸ਼ ਹੁੰਦੀ ਸੀ, ਕੋਈ ਆਪਰੇਟ ਦਾ ਨਹੀਂ। ਹੁਣ ਜਾਂਦੇ ਆ, ਕਈ ਦਫਾ ਰੌਲਾ ਪੈ ਜਾਂਦਾ ਜੀ ਮੇਰਾ ਬੱਚਾ, ਮੇਰਾ ਦਾ ਮੁੰਡਾ ਹੋਣਾ ਹੀ ਤੇ ਕੁੜੀ ਹੋਈ ਹੈ, ਅਲਟਰਾਸਾਊਂਡ ਨੇ ਤਾਂ ਆਹ ਦੱਸਿਆ ਸੀ। ਤੇ ਇਹੋ ਜਿਹੀਆਂ ਚੀਜ਼ਾਂ ਚੱਲ ਪਈਆਂ। ਫਿਰ ਐਂਡ ਤੇ ਬਾਬਾ ਜੀ ਬੜੀ ਸੋਹਣੀ ਗੱਲ ਕਹਿੰਦੇ ਆ ਕਿ ਦਰਦਾਂ ਮਾਰੇ ਨੀਂਦਰ ਕਿੱਥੇ। ਤੇ ਤਕਲੀਫ ਹੀ ਹੈ ਨਾ, ਸਾਨੂੰ ਵੀ ਤਕਲੀਫ, ਸਾਰਿਆਂ ਨੂੰ ਤਕਲੀਫ ਦਾ ਕਰਕੇ ਖੜੇ ਆ ਕਿ ਯਾਰ ਕਿਉਂ ਅਸੀਂ ਆਪਣੇ ਅਸਲ ਤੋਂ ਦੂਰ ਹੋ ਗਏ। ਦਰਦਾਂ ਮਾਰੇ ਨੀਂਦਰ ਕਿੱਥੇ, ਪੈਂਦਾ ਕਦੀ ਸਰਾਣੇ ਬਦਲੇ। ਉਹ ਕਿ ਬਾਬਾ ਜੀ ਕਹਿੰਦੇ ਆ ਕਿ ਮੈਂ ਕਦੀ ਪੈਂਦੀ ਪੈਂਦਾ, ਕਦੀ ਸਰਾਣੇ ਪੈਂਦਾ, ਮੈਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਅਸੀਂ ਆਪਣੇ ਅਸਲ ਤੋਂ, ਆਪਣੇ ਕਲਚਰ ਤੋਂ ਦੂਰ ਹੋ ਗਏ ਆ। ਤੇ ਦੋਸਤੋ, ਅਸੀਂ ਤੁਹਾਨੂੰ ਇਹੀ ਕਵਾਂਗੇ ਕਿ ਆਪਣੇ ਅਸਲ ਦੀ ਤਰਫ ਆਓ। ਜੋ ਮਠਾਸ ਆ ਖਿਡੌਣਿਆਂ ਸੀਗੀ, ਜੋ ਰਹਿਣ ਸਹਿਣ ਮਿੱਟੀ 'ਚ ਸੀਗਾ, ਸਾਡੇ ਕਲਚਰ ਸੀਗਾ,
ਉਹ ਸਾਨੂੰ ਆਰਟੀਫੀਸ਼ੀਅਲ ਚੀਜ਼ਾਂ 'ਚ ਨਹੀਂ ਲੱਭ ਸਕਦਾ। ਵਾਹ ਜੀ ਵਾਹ, ਬਹੁਤ ਸ਼ੁਕਰੀਆ ਜੀ ਮਲਕ ਸਾਹਿਬ, ਬੜਾ ਵਧੀਆ ਲੱਗਿਆ। ਬਾਬਾ ਜੀ ਬਹੁਤ ਸ਼ੁਕਰੀਆ ਜੀ। ਇਹ ਸੀ ਜੀ ਸਾਡਾ ਅੱਜ ਦਾ ਵਲੌਗ ਪੰਜਾਬੀ। ਸਾਡੇ ਯਾਸਰ ਮਲਕ ਸਾਹਿਬ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਬਜ਼ੁਰਗਾਂ ਨੇ ਤੇ ਤਨਵੀਰ ਸਾਹਿਬ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਤੇ ਨਾਲ ਸਾਡੇ ਸੱਕ ਪੰਜਾਬੀ ਸਾਹਿਬ ਵੀ ਨੇ। ਤੇ ਸਾਨੂੰ ਦਿਓ ਇਜਾਜ਼ਤ, ਨਵੇਂ ਵਲੌਗ ਦੇ ਵਿੱਚ ਫੇਰ ਮਿਲਾਂਗੇ। ਬਹੁਤ ਸ਼ੁਕਰੀਆ।